ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਵੇਰ ਦਾ ਬੁਲਟਨ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ 'ਤੇ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 8 ਤਰੀਕ ਆ ਅਤੇ ਦਿਨ ਜਿਹੜਾ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਲਾਈਫ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ ਪਾਵਲਾ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸੋਤਾ ਸਾਰੇ ਜਣੇ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਮਹਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਮੀਨਾ ਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕੌਨਸਨ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਵੱਲ ਚੱਲੀਏ ਅਤੇ ਜਿਹੜੇ ਨਿਊਯਾਰਕ ਦੇ ਗਵਰਨਰ ਕੋਮੋ ਆ ਉਹਨਾਂ ਨੇ ਜਿੰਨੇ ਵੀ ਪ੍ਰੋਟੈਸਟਰਸ ਹੈਗੇ ਆ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਜਿਹੜੇ ਆ ਇਸ ਤਰ੍ਹਾਂ ਚੱਲੋ ਵੀ ਤੁਹਾਨੂੰ ਕਰੋਨਾ ਵਾਇਰਸ ਜਿਹੜਾ ਆ ਉਹ ਤੁਸੀਂ ਉਹਨੂੰ ਐਕਸਪੋਜ਼ ਹੋ ਗਏ ਹੈਗੇ ਆ। ਸੋ ਕਿਉਂਕਿ ਬਹੁਤ ਸਾਰੇ ਜਿਹੜੇ ਗਵਰਨਰ ਅਤੇ ਮੇਅਰ ਆ ਉਹ ਡਰ ਰਹੇ ਆ ਵੀ ਇੰਨੇ ਜਿਹੜੇ ਪ੍ਰੋਟੈਸਟ ਹੋਏ ਆ ਉਹ ਪ੍ਰੋਟੈਸਟਰਸ ਕਰਕੇ ਜਿਹੜਾ ਆ ਕਰੋਨਾ ਵਾਇਰਸ ਦੁਆਰਾ ਕੀ ਫੇਰ ਹੋ ਸਕਦੀ ਆ। ਸੋ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਵੀ ਜਿੰਨੇ ਵੀ ਲੋਕਾਂ ਨੇ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਆ ਉਹਨਾਂ ਨੂੰ ਆਪਣੇ ਆਪ ਨੂੰ ਜਿਹੜਾ ਆ ਟੈਸਟ ਕਰਾਉਣਾ ਚਾਹੀਦਾ ਕਰੋਨਾ ਦਾ, ਵੀ ਕਿਸੇ ਤਰ੍ਹਾਂ ਦਾ ਕੋਈ ਤੁਹਾਡੇ 'ਤੇ ਪੋਜ਼ੀਟਿਵ ਤਾਂ ਨਹੀਂ ਕਰੋਨਾ ਹੋ ਗਈ। ਸੋ ਇਹ ਜਿਹੜੀ ਇਕੱਲਾ ਉੱਥੇ ਨਹੀਂ ਹੋਰ ਵੀ ਬਹੁਤ ਸਾਰੇ ਜਿਹੜੇ ਮੇਅਰ ਆ ਉਹ ਥੋੜ੍ਹੇ ਡਰੇ ਪਏ ਹੈਗੇ ਆ। ਖਾਸ ਕਰਕੇ ਬੋਸਟਨ ਦੇ ਮੇਅਰ ਮਾਰਟੀ ਵਾਲਸ਼ ਅਤੇ ਇਸੇ ਤਰ੍ਹਾਂ ਸਿਆਟਲ ਤੋਂ, ਸੈਨ ਫਰਾਂਸਿਸਕੋ ਤੋਂ, ਐਟਲਾਂਟਾ ਤੋਂ ਜਿਹੜੇ ਆ ਵੱਖ-ਵੱਖ ਮੇਅਰ ਅਤੇ ਗਵਰਨਰ ਜਿਹੜੇ ਆ ਉਹਨਾਂ ਦੇ ਬਿਆਨ ਆ ਰਹੇ ਆ। ਜੀ ਬਿਲਕੁਲ। ਜੇ ਲਗਾਤਾਰ ਜਿਹੜੇ ਪ੍ਰੋਟੈਸਟ ਆ ਉਹ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਦੇ ਵਿੱਚ ਉਹ ਚੱਲ ਰਹੇ ਨੇ। ਅੱਜ ਜਾਰਜ ਫਲੋਇਡ ਦੀ ਜਿਹੜੀ ਆ ਉਸ ਦੀ ਯਾਦ ਦੇ ਵਿੱਚ ਮੈਮੋਰੀਅਲ ਜਿਹੜਾ ਹਿਊਸਟਨ ਦੇ ਵਿੱਚ ਉਹ ਚੱਲ ਰਿਹਾ ਆ। ਸੋ ਲਾਸਟ ਪਬਲਿਕ ਮੈਮੋਰੀਅਲ ਕਹਿੰਦੇ ਆ ਹਿਊਸਟਨ ਦੇ ਵਿੱਚ ਅੱਜ ਉਹ ਹੋ ਰਿਹਾ ਹੈਗਾ। ਇਸ ਤੋਂ ਪਹਿਲਾਂ ਨਾਰਥ ਕੈਰੋਲੀਨਾ ਦੇ ਵਿੱਚ ਵੀ ਹੋ ਹਟਿਆ ਆ, ਫਿਰ ਅਤੇ ਮਿਨੈਪੋਲਿਸ ਦੇ ਵਿੱਚ ਵੀ ਇਸ ਤੋਂ ਪਹਿਲਾਂ ਹੋ ਹਟਿਆ ਸੀਗਾ। ਸੋ ਹੁਣ ਕਾਫੀ ਜਿਹੜੀਆਂ ਚਰਚਾਵਾਂ ਆ ਇਸ ਟਾਈਮ ਵੱਖੋ ਵੱਖਰੀਆਂ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ ਨੇ ਇਸ ਚੀਜ਼ ਨੂੰ ਲੈ ਕੇ ਵੀ ਜਿਹੜੇ ਪੁਲਿਸ ਰਿਫੋਰਮਸ ਆ ਉਹ ਕਿੱਦਾਂ ਦੇ ਅਤੇ ਕੀ ਜਿਹੜੇ ਉਹ ਹੋਣੇ ਚਾਹੀਦੇ ਨੇ। ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਨੂੰ ਡੀਫੰਡ ਕਰਨ ਦੀਆਂ ਜਿਹੜੀਆਂ ਚਰਚਾਵਾਂ ਆ ਉਹ ਵੀ ਜਿਹੜੀਆਂ ਉਹ ਤੇਜ਼ ਹੋ ਰਹੀਆਂ ਨੇ। ਅਤੇ ਅੱਜ ਕਹਿੰਦੇ ਵੀ ਕਈ ਜਿਹੜੇ ਕਾਂਗਰੈਸ਼ਨਲ ਡੈਮੋਕਰੇਟਸ ਆ ਉਹਨਾਂ ਨੇ ਇੱਕ ਨਵਾਂ ਪੁਲਿਸ ਰਿਫੋਰਮ ਲੈਜਿਸਲੇਸ਼ਨ ਜਿਹੜਾ ਆ ਇਹਨਾਂ ਪ੍ਰੋਟੈਸਟ ਤੋਂ ਬਾਅਦ ਦੇ ਵਿੱਚ ਉਹ ਲੈ ਕੇ ਆਂਦਾ ਹੈਗਾ ਆ। ਸੋ ਇਸ ਲੈਜਿਸਲੇਸ਼ਨ ਕਹਿੰਦੇ ਵੀ ਜਿਹੜੀ ਕਾਂਗਰੈਸ਼ਨਲ ਬਲੈਕ ਕਾਕਸ ਹੈਗੀ ਆ ਅਤੇ ਉਸ ਦੇ ਦੁਆਰਾ ਇਸ ਨੂੰ ਘੜਿਆ ਗਿਆ ਆ, ਉਹਦਾ ਖਰੜਾ ਤਿਆਰ ਕੀਤਾ ਆ ਅਤੇ ਡੈਮੋਕਰੇਟ ਲੀਡਰਸ ਜਿਹੜੇ ਹਾਊਸ ਅਤੇ ਸੈਨੇਟ ਦੇ ਆ ਉਹਨਾਂ ਨੇ ਇਸ ਨੂੰ ਰਿਲੀਜ਼ ਕੀਤਾ। ਕਹਿੰਦੇ ਵੀ ਇਸ ਜਿਹੜੀ ਲੈਜਿਸਲੇਸ਼ਨ ਦੇ ਵਿੱਚ ਇਹਨਾਂ ਦੀ ਇਹ ਸਿਫਾਰਿਸ਼ ਹੈਗੀ ਹੈ ਵੀ ਜਿਹੜੇ ਚੋਕ ਹੋਲਡਸ ਹੈਗੇ ਆ ਯਾਨੀ ਕਿ ਜਿਹੜਾ ਗਿੱਚੀ ਨੂੰ ਧੌਣ ਨੂੰ ਉਹ ਬਾਂਹ ਦੇ ਨਾਲ ਜਾਂ ਗੋਡੇ ਦੇ ਨਾਲ ਜਿਹੜਾ ਉਹ ਰੋਕ ਲੈਂਦੇ ਸੀ ਜਾਂ ਦੱਬ ਲੈਂਦੇ ਸੀ ਉਸ ਨੂੰ ਜਿਹੜਾ ਉਹ ਬੈਨ ਕੀਤਾ ਜਾਵੇ। ਅਤੇ ਨਾਲ ਦੇ ਨਾਲ ਕਹਿੰਦੇ ਵੀ ਇੱਕ ਨੈਸ਼ਨਲ ਡਾਟਾਬੇਸ ਬਣਾਇਆ ਜਾਵੇ ਜਿਹੜਾ ਪੁਲਿਸ ਮਿਸਕੰਡਕਟ ਹੈਗਾ ਆ ਉਸ ਨੂੰ ਟਰੈਕ ਕਰੇ। ਅਤੇ ਜਿਹੜੇ ਨਾਲ ਦੇ ਨਾਲ ਜਿਹੜਾ ਨੋ ਨੌਕ ਵਾਰੰਟਸ ਅਤੇ ਹੋਰ ਅਜਿਹੀਆਂ ਚੀਜ਼ਾਂ ਆ ਉਹ ਇਸ ਦੇ ਵਿੱਚ ਉਹਨਾਂ ਨੇ ਸਿਫਾਰਿਸ਼ਾਂ ਉਹ ਰੱਖੀਆਂ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹਨਾਂ ਨੂੰ ਕਾਂਗਰਸ ਦੇ ਵਿੱਚ ਅਜਿਹੇ ਲੈਜਿਸਲੇਸ਼ਨ ਨੂੰ ਕਿੰਨਾ ਕੁ ਸਮਰਥਨ ਪ੍ਰਾਪਤ ਹੁੰਦਾ ਆ। ਜੀ ਅਗਲੀ ਖਬਰ ਜਿਹੜੀ ਆ ਉਹ ਅਟਲਾਂਟਾ ਤੋਂ ਆ ਰਹੀ ਹੈ। ਕਹਿੰਦੇ ਵੀ ਅਟਲਾਂਟਾ ਦੀ ਮੇਅਰ ਜਿਹੜੀ ਹੈਗੀ ਆ ਕੈਸ਼ਾ ਲੈਂਸ ਬੋਟਮਸ
ਉਹ ਵੀ ਜਿਹੜੀ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋ ਸਕਦੀ ਆ ਜੋ ਬਾਈਡਨ ਦੇ ਨਾਲ, ਕਿਉਂਕਿ ਜੋ ਬਾਈਡਨ ਨੇ ਪਹਿਲਾਂ ਹੀ ਕਿਹਾ ਸੀ ਵੀ ਉਹ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਿਹੜੇ ਆ ਉਹ ਇੱਕ ਲੇਡੀ ਹੋਵੇਗੀ। ਸੋ ਉਹਨਾਂ 'ਤੇ ਹੁਣ ਬਹੁਤ ਸਾਰਾ ਪ੍ਰੈਸ਼ਰ ਪੈ ਰਿਹਾ ਵੀ ਉਹ ਕਲਰ ਵਾਲੀ ਹੋਵੇ, ਜਾਣੀ ਕਿ ਕਾਲੇ ਮੂਲ ਦੀ ਜਾਂ ਹੋਰ ਹੋਵੇ, ਵੀ ਗੋਰੀ ਨਾ ਹੋਵੇ। ਸੋ ਇਸੇ ਤਰ੍ਹਾਂ ਇੱਕ ਹੋਰ ਫਲੋਰੀਡਾ ਦੇ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਵੈਲ ਡੈਮਿੰਗਸ, ਉਹਨਾਂ ਦਾ ਨਾਂ ਵੀ ਜਿਹੜਾ ਆ ਇਸ ਟਿਕਟ ਦੇ ਉੱਤੇ ਆ ਰਿਹਾ ਹੈਗਾ ਆ। ਸੋ ਅਟਲਾਂਟਾ ਦੀ ਮੇਅਰ ਜਿਹੜੀ ਆ ਕਾਫੀ ਕ੍ਰਿਟੀਕਲ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਪੁਲਿਸ ਕਿਲਿੰਗਸ ਨੂੰ ਲੈ ਕੇ, ਜਿਹੜੀਆਂ ਜਾਰਜ ਫਲੋਇਡ ਦੀ ਹੋਈ ਆ, ਅਤੇ ਇਕੋਨਮੀ ਨੂੰ ਜਲਦੀ ਖੋਲ੍ਹਣ ਕਰਕੇ ਵੀ। ਸੋ ਦੇਖੋ ਕਾਫੀ ਲੇਡੀਜ਼ ਦੇ ਨਾਮ ਜਿਹੜੇ ਆਏ ਹੈਗੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਲਈ। ਸੋ ਥੋੜ੍ਹੇ ਦਿਨਾਂ ਤੱਕ ਲੱਗਦਾ ਆ ਵੀ ਇਹ ਡਿਸਾਈਡ ਹੋ ਜਾਏਗਾ ਕਿਹੜੇ ਨੋਮੀਨੇਸ਼ਨ ਜਿਹੜੀ ਆ ਉਹ ਡੈਮੋਕ੍ਰੇਟਿਕ ਪਾਰਟੀ ਕਰਦੀ ਹੈਗੀ ਆ। ਜੀ, ਉਧਰ ਜਾਰਜ ਫਲੋਇਡ ਦੀ ਜਿਹੜੀ ਹੱਤਿਆ ਦਾ ਦੋਸ਼ੀ ਜਿਹੜਾ ਕਥਿਤ ਤੌਰ 'ਤੇ ਮੰਨਿਆ ਜਾਂਦਾ ਡੈਰਿਕ ਚੌਵਿਨ, ਜਿਹੜਾ ਸਾਬਕਾ ਮਿਨੀਐਪੋਲਿਸ ਪੁਲਿਸ ਡਿਪਾਰਟਮੈਂਟ ਦਾ ਅਫਸਰ ਆ, ਉਸ ਨੂੰ ਕਹਿੰਦੇ ਵੀ ਅੱਜ ਪਹਿਲੀ ਵਾਰੀ ਅਦਾਲਤ ਦੇ ਵਿੱਚ, ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ। ਉਸੇ ਮੌਕੇ ਹੋਊਗਾ ਜਦੋਂ ਅੱਜ ਫਲੋਇਡ ਦੀ ਯਾਦ ਦੇ ਵਿੱਚ ਇੱਕ ਪਬਲਿਕ ਮੈਮੋਰੀਅਲ ਹਿਊਸਟਨ ਦੇ ਵਿੱਚ ਚੱਲ ਰਿਹਾ ਹੈਗਾ ਆ। ਸੋ US ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਆ ਉਹ ਹੋਏ ਹੈਗੇ ਆ। ਉਧਰ ਸਿਆਟਲ ਦੇ ਵਿੱਚ ਇੱਕ ਜਿਹੜੀ ਮਾੜੀ ਘਟਨਾ ਜਿਹੜੀ ਵਾਪਰੀ ਆ, ਜਿੱਥੇ ਇੱਕ ਹਥਿਆਰਧਾਰੀ ਬੰਦੇ ਨੇ ਆਪਣੀ ਕਾਰ ਜਿਹੜੀ ਆ ਉਹ ਕਰਾਊਡ ਦੇ ਵੱਲ, ਪ੍ਰੋਟੈਸਟਰਸ ਦੇ ਉੱਤੇ ਜਿਹੜੀ ਉਹ ਚਾੜੀ, ਇਹ ਵੀ ਕੀਤਾ, ਅਤੇ ਕਹਿੰਦੇ ਵੀ ਉਸਨੇ ਸ਼ਾਇਦ ਸ਼ੂਟਿੰਗ ਵੀ ਜਿਹੜੀ ਆ ਪ੍ਰੋਟੈਸਟਰਸ ਦੇ ਉੱਤੇ ਕਰ ਦਿੱਤੀ ਹੈ, ਅਤੇ ਇੱਕ ਜਿਹੜਾ ਪ੍ਰੋਟੈਸਟਰ ਆ ਉਸ ਦੀ ਇਸ ਦੇ ਵਿੱਚ ਜਿਹੜਾ ਫੱਟੜ ਹੋਇਆ ਹੈਗਾ ਆ। ਸੋ ਪੁਲਿਸ ਨੇ ਬਾਅਦ ਦੇ ਵਿੱਚ ਟੀਅਰ ਗੈਸ ਜਿਹੜੇ ਡੈਮੋਸਟ੍ਰੇਟਰ ਸੀਗੇ, ਪ੍ਰੋਟੈਸਟਰ ਸੀ, ਉਹਨਾਂ ਉੱਤੇ ਵੀ ਜਿਹੜੇ ਉਹ ਛੱਡੀਆਂ, ਜਿਸ ਨੂੰ ਅਜੇ ਕੁਝ ਦਿਨ ਪਹਿਲਾਂ ਹੀ ਉੱਥੋਂ ਦੀ ਸਿਟੀ ਨੇ ਬੈਨ ਕੀਤਾ ਹੈ ਵੀ ਤੁਸੀਂ ਪ੍ਰੋਟੈਸਟਰਸ ਦੇ ਉੱਤੇ ਇਹ ਟੀਅਰ ਗੈਸ ਜਿਹੜੀ ਉਹ ਨਹੀਂ ਵਰਤ ਸਕਦੇ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਜਿਹੜੇ ਡੈਮੋਕ੍ਰੇਟਸ ਆ ਉਹ ਇੱਕ ਨਵਾਂ ਜਿਹੜਾ ਬਿੱਲ ਲੈ ਕੇ ਆਉਣਗੇ, ਜਿਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਵੀਪਿੰਗ ਪੁਲਿਸ ਰਿਫਾਰਮ ਜਿਹੜੀਆਂ ਹੋਣਗੀਆਂ, ਉਹਦੇ ਸੰਬੰਧ ਦੇ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਕਾਫੀ ਜਿਹੜੇ ਆ ਸਪੀਕਰ ਨੈਂਸੀ ਪੈਲੋਸੀ, ਸੈਨੇਟ ਮਿਨੋਰਟੀ ਲੀਡਰ ਚੱਕ ਸ਼ੂਮਰ, ਕਾਂਗਰੈਸ਼ਨਲ ਬਲੈਕ ਕਾਕਸ ਦੇ ਕਲੇਅਰ ਕੈਰਨ ਵਾਸ, ਇਸੇ ਤਰ੍ਹਾਂ ਨਿਊ ਜਰਸੀ ਦੇ ਸੈਨੇਟਰ ਕੋਰੀ ਬੁੱਕਰ, ਕੈਲੀਫੋਰਨੀਆ ਦੀ ਸੈਨੇਟਰ ਕਮਲਾ ਹੈਰਿਸ, ਅਤੇ ਹੋਰ ਜਿਹੜੇ ਡੈਮੋਕ੍ਰੇਟਸ ਆ ਇਹ ਅੱਜ ਕੈਪੀਟਲ ਦੇ ਵਿੱਚ ਇਕੱਠੇ ਹੋਣਗੇ, ਅਤੇ ਉੱਥੇ ਜਿਹੜਾ ਆ 8 ਮਿੰਟ ਅਤੇ 46 ਮਿੰਟ ਦੇ ਲਈ ਉਹ ਸਾਇਲੈਂਸ ਵੀ ਹੋਊਗੀ ਜਾਰਜ ਫਲੋਇਡ ਦੀ ਯਾਦ ਦੇ ਵਿੱਚ, ਅਤੇ ਉਸ ਤੋਂ ਬਾਅਦ ਜਿਹੜੀ ਆ ਇਸ ਬਿੱਲ ਦੇ ਬਾਰੇ ਜਿਹੜੀ ਆ ਗੱਲਬਾਤ ਹੋਵੇਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਹਨਾਂ ਪ੍ਰੋਟੈਸਟ ਦੇ ਵਿੱਚ ਕਈ ਲੋਕਾਂ ਦੇ ਬੇਤੁਕੇ ਬਿਆਨਾਂ ਦੇ ਕਰਕੇ ਉਹਨਾਂ ਨੂੰ ਫਾਈਨੈਂਸ਼ੀਅਲ ਸਮੱਸਿਆਵਾਂ ਦਾ ਵੀ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਹੈ, ਜਾਂ ਉਹਨਾਂ ਦੀਆਂ ਕਹਿ ਸਕਦੇ ਹਾਂ ਵੀ ਜਿਹੜੀਆਂ ਸਪੋਂਸਰਸ਼ਿਪ ਹੁੰਦੀਆਂ ਆ ਉਹ ਹਟ ਜਾਂਦੀਆਂ। ਕ੍ਰੋਸਫਿਟ ਜਿਹੜੇ ਜਿਮ ਹੈਗੇ ਆ, ਉਹਨਾਂ ਦਾ ਜਿਹੜਾ CEO ਆ, ਉਸ ਨੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ ਦੀ ਇੱਕ ਟਵੀਟ ਦੇ ਉੱਤੇ ਬੇਤੁਕੀ ਜੀ ਜਿਹੜੀ ਟਿੱਪਣੀ ਉਹ ਕਰ ਦਿੱਤੀ। ਜਿੱਦਾਂ ਆਪਾਂ ਜਾਣਦੇ ਹਾਂ ਵੀ ਇਸ ਟਾਈਮ ਜਿਹੜਾ ਕਰੋਨਾ ਵਾਇਰਸ ਦੇ ਜਿਹੜਾ ਮੁੱਖ ਕਾਰਨ ਹੈਗਾ ਵਾਇਰਸ ਦਾ, ਉਸ ਦਾ ਨਾਂ COVID-19 ਜਿਹੜਾ ਉਹ ਰੱਖਿਆ ਆ, ਅਤੇ ਉਹਨਾਂ ਨੇ ਕਿਹਾ ਵੀ ਰੇਸਿਜ਼ਮ ਇਜ਼ ਏ ਪਬਲਿਕ ਹੈਲਥ ਇਸ਼ੂ, ਇਹ ਇੰਸਟੀਚਿਊਟ ਨੇ ਕਿਹਾ। ਅਤੇ ਉਸ ਦੇ ਜਵਾਬ ਦੇ ਵਿੱਚ ਗ੍ਰੈਗ ਗਲਾਸਮੈਨ ਜਿਹੜਾ ਕ੍ਰੋਸਫਿਟ ਵਾਲਾ ਹੈ, ਉਸਨੇ ਕਹਿਤਾ ਵੀ ਇਟਸ ਫਲੋਇਡ-19, ਵੀ ਜਿਸ ਤਰੀਕੇ ਦੇ ਨਾਲ COVID-19 ਆ, ਵੀ ਉਸਨੇ ਇਸ ਤਰੀਕੇ ਦੇ ਨਾਲ ਉਸ ਦੀ ਤੁਲਨਾ ਵਾਇਰਸ ਦੇ ਨਾਲ ਇਸ ਦੇ ਪ੍ਰੋਟੈਸਟ ਦੀ ਜਿਹੜੀ ਉਹ ਕਿਤੇ ਨਾ ਕਿਤੇ ਕਰ ਦਿੱਤੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਸਭ ਤੋਂ ਲੰਮੇ ਸਮੇਂ ਦਾ ਅਤੇ ਸਭ ਤੋਂ ਵੱਡਾ ਜਿਹੜਾ ਸਪੋਂਸਰ ਰੀਬੌਕ ਕੰਪਨੀ ਆ, ਉਹਨਾਂ ਨੇ ਜਿਹੜਾ ਇਹ ਐਲਾਨ ਕਰ ਦਿੱਤਾ ਵੀ ਅਸੀਂ ਜਿਹੜੇ ਕ੍ਰੋਸਫਿਟ ਨੂੰ ਕਮਿਊਨਿਟੀ ਦੇ ਨਾਲ ਜਿਹੜੇ ਸੀਗੇ ਅਤੇ ਉਹ ਇਸ ਜਿਹੜੀਆਂ ਗੱਲਾਂ ਹੈ, ਕਹਿੰਦੇ ਵੀ ਇਸ ਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ, ਸਾਡੇ ਵਿਚਾਰ ਇਸ ਚੀਜ਼ ਦੇ ਨਾਲ ਮਿਲਦੇ ਨਹੀਂ ਆ, ਸੋ ਇਸ ਕਰਕੇ ਅਸੀਂ ਜਿਹੜੀ ਤੁਹਾਨੂੰ ਸਪੋਂਸਰਸ਼ਿਪ ਦਿੱਤੀ ਹੋਈ ਆ ਉਸ ਨੂੰ ਅਸੀਂ ਵਾਪਸ ਆ ਉਹ ਲੈਣ ਜਾ ਰਹੇ ਹਾਂ। ਸੋ ਜਿਹੜੇ ਪੱਕੇ ਉਹਨਾਂ ਦੇ ਸਾਥੀ ਸੀਗੇ, ਉਹਨਾਂ ਨੇ ਵੀ ਇਸ ਦਾ ਜਿਹੜਾ ਕ੍ਰੋਸਫਿਟ ਵਾਲਿਆਂ ਦਾ ਜਿਹੜਾ ਉਹ ਸਾਥ ਆ ਉਹ ਛੱਡਿਆ ਆ। ਉਸਨੇ ਅਗਲੇ ਦਿਨ ਬਾਅਦ ਦੇ ਵਿੱਚ ਹਰਜੋਤ ਸਿੰਘ ਦੀ ਮਾਫੀ ਤਾਂ ਜਿਹੜੀ ਜ਼ਰੂਰ ਮੰਗੀ ਕ੍ਰੋਸਫਿਟ ਦੇ ਜਿਹੜੇ CEO ਨੇ, ਪਰ ਕਈ ਵਾਰੀ ਕਹਿ ਲਓ ਵੀ ਮੂੰਹ 'ਚੋਂ ਨਿਕਲੀ ਹੋਈ ਗੱਲ ਅਤੇ ਕਮਾਨ 'ਚੋਂ ਨਿਕਲਿਆ ਹੋਇਆ ਤੀਰ ਮੁੜ ਵਾਪਸ ਨਹੀਂ ਨਾ ਆਉਂਦੇ, ਉਹੀ ਜਿਹੜੀਆਂ ਆ ਉਹ ਇਸ ਦੇ ਨਾਲ ਵਾਪਰਿਆ ਆ। ਜੀ, ਅਗਲੀ ਖਬਰ ਵੱਲ ਚਲੀਏ ਅਤੇ ਜੇ ਅਪਰੂਵਲ ਰੇਟਿੰਗ ਵੱਲ ਚਲੀਏ, ਕਹਿੰਦੇ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਅਪਰੂਵਲ ਰੇਟਿੰਗ ਜਿਹੜੀ ਆ ਪਿਛਲੇ ਮਹੀਨਿਆਂ ਦੇ ਵਿੱਚ ਕਾਫੀ ਡਾਊਨ ਗਈ ਆ, ਜਦੋਂ ਕਿ ਜੋ ਬਾਈਡਨ ਦੀ ਆ ਉਹ 14 ਪੁਆਇੰਟਸ ਅਪ ਗਈ ਹੈਗੀ ਆ।
CNN ਨੇ ਜਿਹੜੇ ਨਵੇਂ ਪੋਲ ਰਿਲੀਜ਼ ਕੀਤੇ ਆ ਉਹਨਾਂ ਦੇ ਵਿੱਚੋਂ ਕਹਿੰਦੇ ਵੀ 38% ਜਿਹੜੇ ਰਿਸਪੋਂਡੈਂਟ ਸੀ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਆ ਕਿਸ ਤਰ੍ਹਾਂ ਉਹ ਜਿਹੜੀ ਆਪਣੀ ਜੌਬ ਨੂੰ ਹੈਂਡਲ ਕਰ ਰਿਹਾ ਉਸ ਨੂੰ ਅਪਰੂਵ ਕੀਤਾ ਹੈਗਾ, ਜਦ ਕਿ 57% ਲੋਕਾਂ ਨੇ ਡਿਸਅਪਰੂਵ ਕੀਤਾ ਹੈਗਾ ਆ। ਅਤੇ ਦੂਸਰੇ ਪਾਸੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਦੀ 14 ਪੁਆਇੰਟ ਦੇ ਕਰੀਬ ਜਿਹੜੀ ਆ ਉਹ ਅੱਪ ਗਈ ਹੈਗੀ ਆ ਵੋਟਿੰਗ ਸਰਵੇ ਦੇ ਮੁਤਾਬਕ। ਸੋ ਜਿਹੜਾ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਫੇਕ ਸਰਵੇ ਹੈਗਾ ਆ, ਜਿਸ ਤਰ੍ਹਾਂ ਉਹ ਕਹਿੰਦੇ ਹੀ ਹੁੰਦੇ ਆ, ਪਰ ਕਹਿੰਦੇ ਵੀ ਕਾਫੀ ਜਿਹੜਾ ਆ ਜਿੰਨੇ ਵੀ ਸਰਵੇ ਆ ਰਹੇ ਉਹਨਾਂ ਦੇ ਮੁਤਾਬਕ ਜੋ ਬਾਈਡਨ ਦੀ ਪੋਪੂਲੈਰਿਟੀ ਵੱਧਦੀ ਜਾ ਰਹੀ ਆ। ਜੀ, ਰਾਸ਼ਟਰਪਤੀ ਟਰੰਪ ਨੇ ਜਿਸ ਤਰੀਕੇ ਨਾਲ ਇਹਨਾਂ ਸਾਰੇ ਪ੍ਰੋਟੈਸਟ ਨੂੰ, ਕਰੋਨਾ ਵਾਇਰਸ, ਸਾਰੀਆਂ ਚੀਜ਼ਾਂ ਨੂੰ ਜਿਹੜਾ ਇਹ ਨਜਿੱਠਿਆ ਆ ਪਿਛਲੇ ਕੁਛ ਮਹੀਨਿਆਂ ਦੇ ਵਿੱਚ, ਉਸ ਦੇ ਨਾਲ ਹਿੱਟ ਤਾਂ ਜਿਹੜੇ ਆ ਉਹ ਜ਼ਰੂਰ ਹੋਏ ਆ, ਕਿਤੇ ਨਾ ਕਿਤੇ ਤਾਂ ਮਾਰ ਜਿਹੜੀ ਇਸ ਚੀਜ਼ 'ਚ ਪਈ ਆ। ਉਧਰ ਮਿਨੀਐਪੋਲਿਸ ਸਿਟੀ ਦਾ ਜਿਹੜਾ ਮੇਅਰ ਆ ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਉਹ ਪਹੁੰਚਿਆ ਸੀਗਾ ਪ੍ਰੋਟੈਸਟ ਦੇ ਵਿੱਚ, ਜਿੱਥੇ ਪ੍ਰੋਟੈਸਟਰਸ ਨੇ ਉਸ ਨੂੰ ਬੂ ਕਰਕੇ ਤੇ ਉੱਥੋਂ ਵਾਪਸ ਜਿਹੜਾ ਆ ਉਹ ਭਜਾ ਦਿੱਤਾ ਅਤੇ ਸ਼ਰਮਿੰਦਾ ਹੋਇਆ ਜਿਹੜਾ ਆ ਉਹ ਉੱਥੋਂ ਬਾਅਦ 'ਚ ਚਲਾ ਗਿਆ ਸੀਗਾ। ਮਿਨੀਐਪੋਲਿਸ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਜਿਹੜੀ ਉਹ ਮੰਗ ਜਿਹੜੀ ਉਹ ਉੱਠ ਰਹੀ ਸੀਗੀ ਡਿਸਬੈਂਡਿੰਗ ਪੁਲਿਸ ਡਿਪਾਰਟਮੈਂਟ ਉਸ ਨੂੰ, ਅਤੇ ਉਸ ਨੂੰ ਲੈ ਕੇ ਇਸ ਨੇ ਜਿਹੜਾ ਆਪਣੀ ਇਹ ਗੱਲ ਆਖੀ ਸੀਗਾ ਵੀ ਕਹਿੰਦਾ ਵੀ ਮੈਂ ਰਿਫੋਰਮ ਦੇ ਹੱਕ ਦੇ ਵਿੱਚ ਤਾਂ ਹੈਗਾ ਆ, ਪਰ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਸ ਨੂੰ ਖਾਰਜ ਕਰਨਾ ਜਾਂ ਉਸ ਨੂੰ ਖ਼ਤਮ ਕਰਨ ਦੀ ਜਿਹੜੀ ਆ ਮੈਂ ਉਸ ਦੇ ਹੱਕ ਦੇ ਵਿੱਚ ਨਹੀਂ ਹੈਗਾ। ਸੋ ਇਸ ਮੌਕੇ ਮੇਅਰ ਜੈਕਬ ਫਰੇ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਹੀ ਉੱਥੇ ਉਹ ਹੈਗੇ ਆ, ਉਹਨਾਂ ਨੂੰ ਜਿਹੜੇ ਪ੍ਰੋਟੈਸਟਰਸ ਦੇ ਕਹਿ ਲਓ ਵੀ ਗੁੱਸੇ ਦਾ ਸਾਹਮਣਾ ਆ ਉੱਥੇ ਕਰਨਾ ਪਿਆ, ਜਿੱਥੇ ਉਹਨਾਂ ਨੂੰ ਪ੍ਰੋਟੈਸਟ ਵਿੱਚੇ ਹੀ ਛੱਡ ਕੇ ਬੂਜ਼ ਦੇ ਦੌਰਾਨ ਜਿਹੜਾ ਹੈ ਉਸ ਨੂੰ ਉੱਥੋਂ ਛੱਡਣਾ ਪਿਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਇੱਕ ਪ੍ਰੋਟੈਸਟ ਦੇ ਵਿੱਚ ਜਿਹੜੇ ਸੈਨੇਟਰ ਹੈਗੇ ਨੇ ਉਹ ਵੀ ਜਿਹੜੇ ਸ਼ਾਮਿਲ ਹੋਏ ਨੇ, ਖਾਸ ਕਰਕੇ ਰਿਪਬਲਿਕਨ ਸੈਨੇਟਰ ਮਿਟ ਰੋਮਨੀ, ਅਤੇ ਉਹਨਾਂ ਨੇ ਵੀ ਜਿਹੜਾ ਬਲੈਕ ਲਾਈਵ ਮੈਟਰ ਦੇ ਹੱਕ ਦੇ ਵਿੱਚ ਟਵੀਟ ਵੀ ਕੀਤਾ ਅਤੇ ਖੁਦ ਪ੍ਰੋਟੈਸਟ ਦੇ ਵਿੱਚ ਵੀ ਜਿਹੜੇ ਉਹ ਸ਼ਾਮਿਲ ਹੋਏ। ਦੱਸਦੇ ਜਾਈਏ ਵੀ ਰਾਸ਼ਟਰਪਤੀ ਟਰੰਪ ਅਤੇ ਮਿਟ ਰੋਮਨੀ ਦੀ ਲੰਮੇ ਸਮੇਂ ਤੋਂ ਜਿਹੜੀ ਉਹ ਖੜਕਦੀ ਆ ਰਹੀ ਹੈਗੀ ਆ, ਅਤੇ ਇਹਨਾਂ ਨੇ ਹੀ ਇੱਕ ਮਾਮਲੇ ਦੇ ਵਿੱਚ ਜਦੋਂ ਰੀਸੈਂਟਲੀ ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਸੀਗੀ, ਉਸ ਇੱਕ ਮਾਮਲੇ ਦੇ ਵਿੱਚ ਇਹਨਾਂ ਨੇ ਉਸ ਇੰਪੀਚਮੈਂਟ ਦੇ ਹੱਕ ਦੇ ਵਿੱਚ ਵੋਟ ਪਾਈ ਸੀਗੀ। ਜੀ, ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਹਾਊਸ ਮਿਨੋਰਟੀ ਲੀਡਰ ਜਿਹੜੇ ਵੇਪ ਸਟੀਵ ਸਕੈਲੀਜ਼ ਹੈਗੇ ਆ, ਉਹਨਾਂ ਨੇ ਕਿਹਾ ਵੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਇੱਕ ਡੀਫੰਡ ਦਾ ਪਾਲਿਸੀ ਵਾਲੀ ਜਿਹੜੀ ਮੂਵਮੈਂਟ ਚੱਲ ਰਹੀ ਆ ਉਹਨੂੰ ਚੁੱਪ ਚੁਪੀਤੇ ਐਕਸੈਪਟ ਕਰ ਰਹੇ ਆ, ਪਰ ਆਪਣਾ ਸਟੈਂਡ ਨਹੀਂ ਲੈ ਰਹੇ। ਇਸੇ ਤਰ੍ਹਾਂ ਜਿਹੜੇ ਨਿਊਯਾਰਕ ਦੇ ਮੇਅਰ ਆ ਅਤੇ ਨਿਊਯਾਰਕ ਦੇ ਗਵਰਨਰ ਆ ਉਹ ਵੀ ਇਸ ਇਸ਼ੂ ਦੇ ਉੱਤੇ ਚੁੱਪ ਹੈਗੇ ਆ। ਉਹਨਾਂ ਨੇ ਕਿਹਾ ਵੀ ਜੋ ਬਾਈਡਨ ਨੂੰ ਪੂਰੀ ਤਰ੍ਹਾਂ ਜਾਂ ਤਾਂ ਉਹਨਾਂ ਦੇ ਹੱਕ ਦੇ ਵਿੱਚ ਸਟੈਂਡ ਲੈਣਾ ਚਾਹੀਦਾ ਅਤੇ ਜਾਂ ਕੁਛ ਨਾ ਕੁਛ ਜਿਹੜਾ ਆ ਬੋਲਣਾ ਚਾਹੀਦਾ ਹੈਗਾ ਆ। ਅਤੇ ਉਹਨਾਂ ਨੇ ਅੱਗੇ ਜਾ ਕੇ ਇਹ ਵੀ ਕਿਹਾ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਆ ਇੱਕ ਪੁਲਿਸ ਆਫਿਸਰ ਦੀ ਜਿਹੜਾ ਕਿ ਲਾਸ ਵੈਗਸ ਦੇ ਵਿੱਚ ਸੀ ਉਹਨੂੰ ਸਿਰ ਦੇ ਵਿੱਚ ਗੋਲੀ ਮਾਰੀ ਗਈ, ਅਤੇ ਇਸੇ ਤਰ੍ਹਾਂ ਇੱਕ ਨਿਊਯਾਰਕ ਦੇ ਵਿੱਚ ਪੁਲਿਸ ਵਾਲੇ ਦੇ ਗੋਲੀ ਮਾਰੀ ਗਈ, ਅਤੇ ਨਿਊ ਜਰਸੀ ਦੇ ਵਿੱਚ ਇੱਕ ਪੁਲਿਸ ਆਫਿਸਰ ਜਿਹੜਾ ਆ ਇੱਟਾਂ ਦੇ ਨਾਲ ਅਤੇ ਪੱਥਰਾਂ ਦੇ ਨਾਲ ਜਿਹੜੀ ਆ ਉਹਦੇ ਸੱਟਾਂ ਲੱਗੀਆਂ ਅਤੇ ਉਹਦੇ ਜਿਹੜੀ ਸਕੱਲ ਸੀ ਉਹ ਫ੍ਰੈਕਚਰਡ ਹੋ ਗਈ। ਸੋ ਇਹ ਇਸ਼ੂ ਕਾਫੀ ਹੌਟ ਹੁਣ ਬਣਦਾ ਜਾ ਰਿਹਾ ਵੀ ਪੁਲਿਸ ਨੂੰ ਡੀਫੰਡ ਕੀਤਾ ਜਾਵੇ ਅਤੇ ਉਹਦਾ ਆਲਟਰਨੇਟਿਵ ਕੀ ਲੱਭਿਆ ਜਾਵੇ। ਜੀ ਬਿਲਕੁਲ, ਇਸ ਟਾਈਮ ਇਹ ਆਲਰੇਡੀ ਜਿਹੜਾ ਅਮਰੀਕਾ ਬੜਾ ਪੋਲਰਾਈਜ਼ਡ ਹੈਗਾ ਆ, ਵੀ ਦੋਨੋਂ ਹੀ ਤਰਫਾਂ ਤੋਂ ਜਿਹੜਾ ਬਹੁਤ ਵੱਡੀ ਇੱਕ ਹਿਸਾਬ ਦੇ ਨਾਲ ਕੰਧ ਨਾ ਦਿਖਣ ਵਾਲੀ ਜਿਹੜੀ ਉਹ ਉਸਰੀ ਹੋਈ ਹੈ ਲੋਕਾਂ ਦੇ ਵਿੱਚ, ਉਹਨਾਂ ਦੇ ਖਿਆਲਾਂ ਦੇ ਵਿੱਚ, ਅਤੇ ਇਸ ਨੇ ਵੀ ਹੋਰ ਜ਼ਿਆਦਾ ਆ ਉਹ ਲੋਕਾਂ ਨੂੰ ਡਿਵਾਈਡ ਜਿਹੜਾ ਉਹ ਕਰ ਦੇਣਾ ਹੈਗਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੌਣ ਜਿਹੜਾ ਆ ਇਸ ਚੀਜ਼ ਨੂੰ ਜਿਹੜਾ ਲੋਕਾਂ ਨੂੰ ਇਕੱਠਿਆਂ ਕਰਨ ਦੇ ਵਿੱਚ ਉਹ ਹੱਕ ਦੇ ਵਿੱਚ ਜਿਹੜਾ ਉਹ ਆ ਸਕਦਾ। ਉੱਧਰ ਸਾਬਕਾ ਆਈ ਥਿੰਕ ਸੈਕਟਰੀ ਆਫ ਸਟੇਟ ਕੋਲਿਨ ਪਾਵਲ ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਰਹੇ ਸੀ ਬੁਸ਼ ਐਡਮਿਨਿਸਟ੍ਰੇਸ਼ਨ ਦੇ ਵਿੱਚ, ਉਹਨਾਂ ਨੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਖਿਲਾਫ ਜਿਹੜਾ ਵਿਰੋਧ ਜਿਹੜਾ ਉਹ ਜਤਾਇਆ ਹੈਗਾ, ਅਤੇ ਉਹਨਾਂ ਨੇ ਕਿਹਾ ਵੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਉਹ ਖੁਦ ਜਿਹੜੇ ਰਿਪਬਲਿਕਨ ਪਾਰਟੀ ਦੇ ਜਿਹੜੇ ਕੈਂਡੀਡੇਟ ਟਰੰਪ ਨੇ ਉਹਨਾਂ ਨੂੰ ਵੋਟ ਨਹੀਂ ਪਾਉਣਗੇ, ਇਨਫੈਕਟ ਜੋ ਬਾਈਡਨ ਨੂੰ ਜਿਹੜੀ ਉਹ ਵੋਟ ਪਾਉਣਗੇ। ਸੋ ਪਾਰਟੀ ਲਾਈਨ ਤੋਂ ਉਲਟ ਚੱਲਦੇ ਹੋਏ ਇਹ ਦੂਜੀ ਵਾਰੀ ਹਰਜੋਤ ਸਿੰਘ ਜੀ ਇਹਨਾਂ ਨੇ ਆਈ ਥਿੰਕ ਇੱਦਾਂ ਦਾ ਬਿਆਨ ਦਿੱਤਾ। ਜਦੋਂ ਪਹਿਲੀ ਵਾਰੀ ਜਿਹੜੇ ਸਿਆਹ ਮੂਲ ਦੇ ਜਿਹੜੇ ਸੀਗੇ ਬਰਾਕ ਓਬਾਮਾ ਉਹ ਇਲੈਕਸ਼ਨ ਦੇ ਵਿੱਚ ਸੀਗੇ, ਅਤੇ ਉਹਨਾਂ ਨੇ ਕਿਹਾ ਵੀ ਇਹ ਕਿਉਂਕਿ ਮੇਰੀ ਸੇਮ ਕਹਿ ਲਓ ਵੀ ਰੇਸ ਦਾ ਹੈਗਾ ਆ, ਮੇਰੇ ਸੇਮ ਭਾਈਚਾਰੇ 'ਚੋਂ, ਮੈਂ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਉਣੀ ਆ।
ਸੋ ਇਸੇ ਤਰੀਕੇ ਦੇ ਨਾਲ ਹੁਣ ਪਾਰਟੀ ਲਾਈਨ ਦੇ ਉਲਟ ਜਾਂਦੇ ਹੋਏ, ਪਾਰਟੀ ਤੋਂ ਬਾਅਦ ਦੇ ਵਿੱਚ ਜਾਂਦੇ ਹੋਏ ਇਹਨਾਂ ਨੇ ਲਿਆ ਆ। ਉੱਧਰ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਦੇ ਬਾਰੇ ਵੀ ਇਹ ਚਰਚਾਵਾਂ ਜਿਹੜੀਆਂ ਉਹ ਤੇਜ਼ ਹੋ ਰਹੀਆਂ ਨੇ ਵੀ ਸ਼ਾਇਦ ਉਹ ਵੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਆ ਉਹ ਹਮਾਇਤ ਆ ਉਹ ਨਹੀਂ ਕਰਨਗੇ ਆਉਣ ਵਾਲੀਆਂ ਅਗਲੀਆਂ ਇਲੈਕਸ਼ਨਸ ਦੇ ਵਿੱਚ। ਇਸ ਦੇ ਨਾਲ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਦਰਾਰ ਜਿਹੜੀ ਆ ਉਹ ਆ ਸਕਦੀ ਆ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਡੇ ਲੀਡਰਸ ਦੇ ਦੁਆਰਾ ਅਜਿਹੇ ਬਿਆਨਾਂ ਦਾ ਕਿੱਦਾਂ ਦਾ ਅਸਰ ਜਿਹੜਾ ਉਹ ਰਹਿੰਦਾ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ ਤਾਂ ਜਿਹੜੀ BTS ਇੱਕ ਆਰਗੇਨਾਈਜੇਸ਼ਨ ਆ ਤੇ ਕਹਿੰਦੇ ਉਹਦੀ ਜਿਹੜੀ ਪੂਰੀ ਫੌਜ ਹੈ ਇੱਕ ਤਰ੍ਹਾਂ ਨਾਲ, ਉਹਨਾਂ ਨੇ $2 ਮਿਲੀਅਨ ਦੇ ਕਰੀਬ ਬਲੈਕ ਲਾਈਵਸ ਮੈਟਰ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਜਿਹੜੇ ਪੈਸੇ ਦਿੱਤੇ ਹੈ। K-pop ਗਰੁੱਪ ਹੈਗਾ। ਸੋ ਇਸੇ ਤਰ੍ਹਾਂ ਉਹਨਾਂ ਨੇ $1 ਮਿਲੀਅਨ ਦੇ ਕਰੀਬ ਜਿਹੜੇ ਲੋਕ ਕਹਿੰਦੇ ਪਈ ਜਦੋਂ ਮੁਜ਼ਾਹਰੇ ਹੋ ਰਹੇ ਸੀ ਉਹਨਾਂ ਦੇ ਵਿੱਚ ਜਿਹੜੇ ਅਰੈਸਟ ਹੋਏ ਹੈਗੇ ਆ ਉਹਨਾਂ ਨੂੰ ਬੇਲ ਆਊਟ ਕਰਨ ਦੇ ਲਈ $1 ਮਿਲੀਅਨ ਜਿਹੜਾ ਦਿੱਤਾ ਹੈਗਾ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਇੱਕ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਹੋਰ ਜਿਹੜੀਆਂ ਖਬਰਾਂ ਉਸ ਦੇ ਨਾਲ ਤੁਹਾਡੇ ਨਾਲ ਤੁਹਾਨੂੰ ਦੱਸਾਂਗੇ। ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਵੀ ਕੁਛ ਅਹਿਮ ਖਬਰਾਂ ਜਿਹੜੀਆਂ ਆਈਆਂ ਨੇ, ਸੋ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਛਮ ਛਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916-622-2822। ਕਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ। ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ।
ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। 30 year fixed rate 2.99% with APR 3.032%, 15 year fixed 2.5% with APR 2.535%। ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916 712 2735। NMLS license number 280053, BRU license number 01357217। ਅਮਰਦੀਪ ਸਿੰਘ ਲੋਨ ਬ੍ਰੋਕਰ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਪਈ ਕਰੋਨਾ ਵਾਇਰਸ ਦੇ ਨਾਲ ਬਹੁਤ ਸਾਰੇ ਜਿਹੜੇ ਮੁਲਕ ਆ ਉਹਨਾਂ ਨੇ ਸ਼ਟਡਾਊਨ ਕੀਤਾ। ਕਿਤੇ ਥੋੜ੍ਹਾ ਲੇਟ ਹੋਇਆ, ਕਿਤੇ ਅਰਲੀ ਹੋਇਆ, ਪਰ ਜੇ ਕਹਿੰਦੇ ਸ਼ਟਡਾਊਨ ਨਾ ਹੁੰਦਾ, ਜਿਹੜੀ ਨਵੀਂ ਇਹ ਸਟੱਡੀਜ਼ ਆਈ ਹੈਗੀ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ 60 ਮਿਲੀਅਨ ਲੋਕ ਜਿਹੜੇ ਆ ਉਹ ਇਨਫੈਕਟ ਹੋਣੇ ਸੀ। 60 ਮਿਲੀਅਨ ਲੋਕਾਂ ਦੀ ਇਨਫੈਕਸ਼ਨ ਹੋਣੀ ਸੀ ਕਰੋਨਾ ਵਾਇਰਸ ਦੇ ਨਾਲ ਜੇ ਅਰਲੀ ਨਾ ਮੁਲਕ ਸ਼ਟਡਾਊਨ ਹੁੰਦੇ ਜੀ। ਸੋ ਰਾਈਟ ਨਾਓ ਅਮਰੀਕਾ ਦੇ ਵਿੱਚ ਇਹ ਆંકੜਾ 2 ਮਿਲੀਅਨ ਨੂੰ ਜਿਹੜਾ ਉਹ ਪਾਰ ਕਰ ਚੁੱਕਾ ਹੈਗਾ ਆ। ਤੇ ਇਹ ਹੋਪਫੁਲੀ ਆਪਾਂ ਚਲੋ ਉਮੀਦ ਹੀ ਕਰਦੇ ਹਾਂ ਵੀ ਸੈਕਿੰਡ ਵੇਵ ਜਿਹੜੀ ਉਹ ਨਾ ਹੀ ਆਵੇ, ਪਰ ਲੱਗਦਾ ਇੱਦਾਂ ਵੀ ਇਹ ਚੀਜ਼ ਵੱਧ ਸਕਦੀ, ਖਾਸ ਕਰਕੇ ਕਰੋਨਾ ਵਾਇਰਸ ਦੇ ਨਾਲ ਵਿੱਚ ਪ੍ਰੋਟੈਸਟ ਅਤੇ ਉਹ ਸਾਰਾ ਕੁਛ ਚੱਲਦੇ ਆ ਕੰਮ ਤਾਂ ਨੂੰ ਜਿਹੜਾ ਉਹ ਜਾ ਸਕਦਾ ਹੈਗਾ ਆ। ਨਿਊਜ਼ੀਲੈਂਡ ਹਰਜੋਤ ਸਿੰਘ ਜੀ ਵਿਸ਼ਵ ਦੇ ਵਿੱਚ ਪਹਿਲਾ ਮੁਲਕ ਬਣਿਆ ਆ ਕੌਮੀ ਪੱਧਰ ਦੇ ਉੱਤੇ ਜਿੱਥੇ ਇਸ ਮੌਕੇ ਕੋਈ ਵੀ ਜਿਹੜਾ ਉਹਨਾਂ ਦਾ ਬਸ਼ਿੰਦਾ ਜਿਹੜਾ ਉਹ ਕਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਕਰਕੇ ਜਿਹੜਾ ਹਸਪਤਾਲ ਦੇ ਵਿੱਚ ਨਹੀਂ ਹੈਗਾ। ਅਤੇ ਉੱਥੇ ਕਹਿੰਦੇ ਵੀ ਹੁਣ ਜਿਹੜਾ ਇਹ ਕਹਿੰਦਾ ਵੀ ਪਹਿਲਾ ਇੰਡਸਟਰੀਅਲਾਈਜ਼ਡ ਨੇਸ਼ਨ ਆ ਜਿਹੜਾ ਪੈਂਡੈਮਿਕ ਦੇ ਵਿੱਚੋਂ ਜਿਹੜਾ ਟਾਈਮ ਦੇ ਨਾਲ ਜਿਹੜਾ ਉਹ ਉੱਭਰਿਆ ਆ। ਇਹਨਾਂ ਨੇ ਵੀ ਹਰਜੋਤ ਸਿੰਘ ਜੀ ਪਹਿਲਾਂ ਹੀ ਬਹੁਤ ਸਖਤੀ ਦੇ ਨਾਲ ਸਾਰਾ ਕੁਛ ਜਿਹੜਾ ਆ ਉਹ ਰੋਕ ਲਿਆ ਸੀਗਾ, ਸਟਾਪ ਜਿਹੜਾ ਉਹ ਕਰ ਦਿੱਤਾ ਸੀਗਾ, ਜਿਸ ਕਰਕੇ ਉੱਥੋਂ ਦੀ ਜਿਹੜੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਹੈਗੀ ਉਸ ਦੀ ਬਹੁਤ ਜ਼ਿਆਦਾ ਦੁਨੀਆ ਭਰ ਦੇ ਵਿੱਚ ਤਾਰੀਫ ਜਿਹੜੀ ਉਹ ਹੋ ਰਹੀ ਆ। ਅਤੇ ਐਕਚੁਅਲ ਦੇ ਵਿੱਚ ਇਹਨਾਂ ਨੇ ਜਿੱਤ ਫਤਿਹ ਜਿਹੜੀ ਆ ਇਸ ਦੇ ਉੱਤੇ ਪ੍ਰਾਪਤ ਕੀਤੀ ਹੈਗੀ। ਨਹੀਂ ਤਾਂ ਬਹੁਤ ਸਾਰੇ ਲੀਡਰ ਐਵੇਂ ਹੀ ਜਿਹੜੇ ਆ ਉਹ ਆਪਣੇ ਆਪ ਹੀ ਇਸ਼ਤਿਹਾਰ ਲਵਾ ਕੇ ਆਪਣੇ ਆਪ ਨੂੰ ਵਧਾਈਆਂ ਜਿਹੜੀਆਂ ਦੇਣ ਦੇ ਵਿੱਚ ਲੱਗੇ ਹੋਏ ਆ। ਸੋ ਬਿਲਕੁਲ ਜਿਹੜਾ ਇੰਪੀਰੀਅਲ ਕਾਲਜ ਆਫ ਲੰਡਨ ਆ ਉਹਨਾਂ ਨੇ ਐਸਟੀਮੇਟ ਕੀਤਾ, ਕਹਿੰਦੇ ਵੀ 3.1 ਮਿਲੀਅਨ ਜਿਹੜੇ ਹੈਗੇ ਆ ਲਾਈਵਸ ਜ਼ਿੰਦਗੀਆਂ ਜਿਹੜੀਆਂ ਉਹ ਬਚੀਆਂ ਹੈਗੀਆਂ 11 ਯੂਰਪੀਅਨ ਮੁਲਕਾਂ ਦੇ ਵਿੱਚ, ਜਿਹਦਾ ਵਿੱਚ ਅਤੇ 5 ਲੱਖ ਕਹਿੰਦੇ UK ਦੇ ਵਿੱਚ, ਅਤੇ ਇਸੇ ਤਰ੍ਹਾਂ 82% UK ਦੇ ਵਿੱਚ ਇਨਫੈਕਸ਼ਨ ਰੇਟ ਜਿਹੜਾ ਆ ਉਹ ਘਟਿਆ ਆ ਕਿਉਂਕਿ ਅਰਲੀ ਜਿਹੜਾ ਆ ਉਹਨਾਂ ਨੇ ਐਕਸ਼ਨ ਲੈ ਲਿਆ। ਇਹ ਐਪੀਡੈਮੀਓਲੋਜਿਸਟ ਵੱਲੋਂ ਇੱਕ ਸਟੱਡੀ ਜਿਹੜੀ ਆ ਕੀਤੀ ਗਈ ਹੈਗੀ ਆ। ਇਸੇ ਤਰ੍ਹਾਂ ਜਿਹੜੀ ਦੂਸਰੀ ਰਿਪੋਰਟ ਜਨਰਲ ਨੇਚਰ ਉਹਦੇ ਵਿੱਚ ਆਈ ਹੈਗੀ ਆ। UC ਬਰਕਲੇ ਨੇ ਵੀ ਜਿਹੜੀ ਆਪਣੀ ਰਿਸਰਚ ਟੀਮ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਆ। ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜੇ 6 ਮੁਲਕਾਂ 'ਚ ਉਹਨਾਂ ਨੇ ਸਟੱਡੀ ਕੀਤੀ ਆ, ਚਾਈਨਾ, US, ਫਰਾਂਸ, ਇਟਲੀ, ਈਰਾਨ ਅਤੇ ਸਾਊਥ ਕੋਰੀਆ। ਸੋ ਸਾਰਿਆਂ 'ਚ ਉਹਨਾਂ ਨੇ ਇਹ ਕਿਹਾ ਵੀ ਜੇ ਸ਼ਟਡਾਊਨ ਅਰਲੀ ਨਾ ਹੁੰਦਾ ਅਤੇ ਅਪ੍ਰੈਲ ਅਤੇ ਮਈ ਦਾ ਮਹੀਨਾ ਬਹੁਤ ਹੀ ਜਿਹੜਾ ਖਤਰਨਾਕ ਹੋਣਾ ਸੀ ਪੂਰੀ ਦੁਨੀਆ ਦੇ ਵਿੱਚ। ਜੀ ਬਿਲਕੁਲ। ਉੱਧਰ ਨਾਲ ਹੀ ਇੱਕ ਹੋਰ ਰਿਸਰਚ ਜਿਹੜੀ ਉਹ ਸਾਹਮਣੇ ਆਈ ਹੈ, ਕਹਿੰਦੇ ਵੀ ਜਿਹੜਾ ਫੇਸ ਮਾਸਕ ਆ
ਉਸ ਨੂੰ ਜਦੋਂ ਪਾਉਂਦੇ ਆ ਤੇ ਕਹਿੰਦੇ 75% ਜਿਹੜੀ ਟਰਾਂਸਮਿਸ਼ਨ ਆ ਉਸ ਨੂੰ ਰਿਡਿਊਸ ਕਰਨ ਦੇ ਵਿੱਚ ਇਫੈਕਟ ਰਹਿੰਦਾ ਆ। ਸੋ ਇਸ ਦਾ ਵੀ ਜਿਹੜਾ ਕਾਫੀ ਅਸਰ ਜਿਹੜਾ ਕਿਤੇ ਨਾ ਕਿਤੇ ਰਿਹਾ ਆ। ਸੋ ਲੋਕਾਂ ਨੂੰ ਫੇਸ ਮਾਸਕ ਜਿਹੜਾ ਆ ਉਹ ਪਾਉਣ ਦੀਆਂ ਜਿਹੜੀਆਂ ਹਦਾਇਤਾਂ ਸਾਰਿਆਂ ਦੁਆਰਾ ਜਿਹੜੀਆਂ ਵੱਖ-ਵੱਖ ਦਿੱਤੀਆਂ ਜਾ ਰਹੀਆਂ ਸੀ, ਉਸ ਦਾ ਕਿਤੇ ਨਾ ਕਿਤੇ ਓਵਰਆਲ ਜਿਹੜਾ ਉਹ ਫਾਇਦਾ ਰਿਹਾ। ਇਹ ਹਾਂਗਕਾਂਗ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜਿਸਟ ਜਿਹੜੇ ਆ ਉਹਨਾਂ ਨੇ ਇਸ ਦੇ ਬਾਰੇ ਦੱਸਿਆ। ਕਹਿੰਦੇ ਵੀ ਇਹ ਸਾਰਸ ਵਾਇਰਸ ਦਾ ਜਦੋਂ 2003 ਦੇ ਵਿੱਚ ਉੱਥੇ ਬ੍ਰੇਕਆਊਟ ਹੋਇਆ ਸੀ, ਉਹ ਤੋਂ ਬਾਅਦ ਦੇ ਵਿੱਚ ਇਸ ਚੀਜ਼ ਦੇ ਬਾਰੇ ਜਿਹੜੀ ਆ ਉਹ ਉਹਨਾਂ ਨੇ ਸਿਫਾਰਸ਼ਾਂ ਰੱਖੀਆਂ ਸੀਗੀਆਂ ਵੀ ਇੱਦਾਂ ਕਰਨਾ ਚਾਹੀਦਾ ਆ, ਅਤੇ ਕੋਵਿਡ-19 ਦੇ ਦੌਰਾਨ ਇਸ ਦਾ ਅਸਰ ਜਿਹੜਾ ਉਹ ਰਿਹਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਸਟਾਕ ਮਾਰਕੀਟ ਦੇ ਨਾਲ ਰਿਲੇਟਡ ਆ। ਡਾਓ ਜੋਨ ਇੰਡਸਟਰੀਅਲ ਜਿਹੜਾ ਅੱਜ 250 ਦੇ ਕਰੀਬ ਪੁਆਇੰਟ ਅਪ ਗਿਆ ਹੈਗਾ। S&P ਜਿਹੜਾ ਆ ਉਹ 1% ਡਾਊਨ ਗਿਆ, ਅਤੇ ਪਹਿਲੀ ਵਾਰੀ ਕਹਿੰਦੇ ਭਈ ਫਰਵਰੀ ਮਹੀਨੇ ਤੋਂ ਬਾਅਦ ਜਿਹੜਾ ਟੈਸਲਾ ਦਾ ਸਟਾਕ ਆ ਉਹ $900 ਤੋਂ ਉੱਪਰ ਗਿਆ। ਸੋ ਅੱਜ ਜਿਹੜਾ ਟੈਸਲਾ ਦਾ ਸਟਾਕ ਆ ਉਹ $925 ਤੇ ਜਿਹੜਾ ਪਹੁੰਚਿਆ ਹੈਗਾ, ਜਿਹੜੀ ਟੈਸਲਾ ਕੰਪਨੀ ਹੈਗੀ ਆ। ਇਸੇ ਤਰ੍ਹਾਂ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਉੱਪਰ ਗਈ ਹੈਗੀ ਆ। ਜੀ, ਕਿਉਂਕਿ ਬੀਤੇ ਵੀਕਐਂਡ ਦੇ ਉੱਤੇ ਜਿਹੜੀ ਖਬਰ ਸੀਗੀ ਵੀ 2.5 ਮਿਲੀਅਨ ਜਿਹੜੀਆਂ ਨਵੀਆਂ ਜੋਬਾਂ ਆ ਉਹ ਐਡ ਹੋਈਆਂ ਸੀਗੀਆਂ। ਸੋ ਉਸ ਦਾ ਕਿਤੇ ਨਾ ਕਿਤੇ ਪੋਜ਼ੀਟਿਵ ਇਫੈਕਟ ਮਾਰਕੀਟਸ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈਗਾ ਆ। ਉੱਧਰ ਆਪਣੇ ਜਿਹੜੇ ਲੈਟਿਨ ਮੁਲਕਾਂ ਦੇ ਵਿੱਚੋਂ ਜਿਹੜਾ ਬ੍ਰਾਜ਼ੀਲ ਆ, ਉਹਨਾਂ ਨੇ ਜਿਹੜੇ ਆਪਣੇ ਡੈਥ ਟੋਲ ਦੇ ਜਿਹੜੇ ਆંકੜੇ ਹੈਗੇ ਆ ਕਰੋਨਾ ਵਾਇਰਸ ਵਾਲੇ, ਉਹ ਆંકੜੇ ਹੀ ਜਿਹੜੇ ਕਿਤੇ ਨਾ ਕਿਤੇ ਲਗਾ ਲਏ ਹੈਗੇ ਆ, ਅਤੇ ਉਹਨਾਂ ਦੇ ਸਭ ਤੋਂ ਵੱਡੀ ਜਿਹੜਾ ਛਾਲ ਆ ਮਰਨ ਵਾਲੇ ਸੰਖਿਆ ਦੇ ਵਿੱਚ ਦੇਖੀ ਗਈ ਆ। ਪਿਛਲੇ ਦਿਨਾਂ ਦੇ ਵਿੱਚ 800 ਇੱਕ ਦਿਨ ਦੇ ਵਿੱਚ ਉਸ ਤੋਂ ਵੱਧ ਜਿਹੜੀਆਂ ਮੌਤਾਂ ਆ ਉੱਥੇ ਹੋਈਆਂ। ਪ੍ਰੈਜ਼ੀਡੈਂਟ ਜਿਹੜਾ ਬੋਲਸੋਨਾਰੋ ਹੈਗਾ ਆ ਉੱਥੇ ਦਾ, ਉਹ ਕਹਿੰਦੇ ਵੀ ਹੁਣ ਡਾਟਾ ਜਿਹੜਾ ਆ ਉਹ ਹੌਲੀ ਹੌਲੀ ਅਸੀਂ ਪਬਲਿਕ ਨੂੰ ਰਿਲੀਜ਼ ਕਰਾਂਗੇ। ਉਸ ਨੂੰ ਉਹਨਾਂ ਨੇ ਉਸ ਦੇ ਉੱਤੇ ਰੋਕ ਲਾ ਲਈ ਆ। ਇਹ ਉਹੀ ਆ ਜਿਹੜਾ ਕਹਿੰਦਾ ਸੀਗਾ ਵੀ ਕਰੋਨਾ ਵਾਇਰਸ ਹੋਕਸ ਆ, ਇਹ ਕੁਛ ਨਹੀਂ ਹੈਗਾ, ਅਤੇ ਇਸ ਦੇ ਖਿਲਾਫ ਜਿਹੜੇ ਲੋਕਡਾਊਨ ਦੇ ਖਿਲਾਫ ਪ੍ਰੋਟੈਸਟਾਂ ਦੇ ਵਿੱਚ ਆਪ ਸ਼ਾਮਲ ਜਿਹੜਾ ਉਹ ਹੋਣ ਦਿਆ ਸੀਗਾ। ਅਤੇ ਇਸ ਟਾਈਮ ਆਈ ਥਿੰਕ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਵਿਸ਼ਵ ਦੇ ਵਿੱਚ ਜਿਹੜਾ ਇਹ ਬ੍ਰਾਜ਼ੀਲ ਆ ਉਹ ਮੁਲਕ ਬਣ ਚੁੱਕਾ ਹੋਇਆ ਆ। ਜੀ, ਅਗਲੀ ਖਬਰ ਵੀ ਇਕੋਨਮੀ ਦੇ ਨਾਲ ਜਿਹੜੀ ਰਿਲੇਟਡ ਆ, ਸਾਂਝੀ ਕਰਦੇ ਜਾਈਏ। ਡੰਕਨਸ ਡੋਨਟਸ ਜਿਹੜੇ ਆ ਉਹ 25,000 ਤੋਂ ਵੱਧ ਜਿਹੜੇ ਇੰਪਲਾਈਜ਼ ਆ ਉਹ ਹਾਇਰ ਕਰਨ ਜਾ ਰਹੇ ਆ। USA ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਿਹੜਾ ਅਨਪਲਾਇਮੈਂਟ ਰੇਟ ਆ ਉਹ 13.3% 'ਤੇ ਹੈਗਾ। ਸਭ ਤੋਂ ਜ਼ਿਆਦਾ ਜਿਹੜੀ ਹਿੱਟ ਆ ਉਹ ਰੈਸਟੋਰੈਂਟ ਇੰਡਸਟਰੀ ਜਿਹੜੀ ਹੋਈ ਹੈਗੀ। ਰੈਸਟੋਰੈਂਟ, ਟਰੈਵਲ, ਹੋਟਲ ਮੋਟਲ ਇੰਡਸਟਰੀ ਜਿਹੜੀਆਂ ਇਹ ਹਿੱਟ ਹੋਈਆਂ ਹੈਗੀਆਂ। ਸੋ ਰੈਸਟੋਰੈਂਟਸ ਦੇ ਵਿੱਚ ਜਿਹੜੇ ਕਹਿੰਦੇ ਫੂਡ ਚੇਨਸ ਹੈਗੀਆਂ ਆ ਉਹ ਬਹੁਤ ਜਲਦੀ ਜਿਹੜੀ ਰਿਕਵਰੀ ਕਰ ਰਹੀਆਂ ਹੈਗੀਆਂ। ਡੰਕਨ ਡੋਨਟਸ ਨੇ ਤਾਂ ਇਹ ਵੀ ਕਿਹਾ ਉਹ 25,000 ਤੋਂ ਵੱਧ ਜਿਹੜੇ ਇੰਪਲਾਈ ਹਾਇਰ ਕਰਨ ਜਾ ਰਹੇ ਆ, ਉਹਨਾਂ ਨੂੰ ਉਹ ਫ੍ਰੀ ਆਨਲਾਈਨ ਕਲਾਸਿਸ ਜਿਹੜੀਆਂ ਦੇਣਗੇ, ਜੋ ਕਿ ਸਦਰਨ ਨਿਊ ਹੈਂਪਸ਼ਾਇਰ ਯੂਨੀਵਰਸਿਟੀ ਦੇ ਨਾਲ ਕਨੈਕਟਡ ਹੋਣਗੀਆਂ। ਸੋ ਇਹ ਕਾਫੀ ਜਿਹੜੇ ਗੁੱਡ ਰਿਪੋਰਟਸ ਆ ਰਹੀਆਂ ਹੈਗੀਆਂ ਆ ਵੀ ਹੁਣ ਰੈਸਟੋਰੈਂਟ ਇੰਡਸਟਰੀ ਹੌਲੀ ਹੌਲੀ ਜਿਹੜੀ ਆ, ਜਿੱਦਾਂ ਕਰੋਨਾ ਵਾਇਰਸ ਸ਼ਟਡਾਊਨ ਖੁੱਲ੍ਹਣ ਜਾ ਰਹੀ ਆ, ਅਤੇ ਇਹ ਰੈਸਟੋਰੈਂਟ ਇੰਡਸਟਰੀ ਜਿਹੜੀ ਪਿਕ ਹੋਣ ਜਾ ਰਹੀ ਆ। ਜੀ, ਅਤੇ ਅੱਜ ਜਿਹੜੇ ਵਾਈਟ ਹਾਊਸ ਦੇ ਦੁਆਰਾ ਕੁਝ ਆંકੜੇ ਜਿਹੜੇ ਇਸ ਦੇ ਬਾਬਤ ਦੱਸੇ ਗਏ, ਕਹਿੰਦੇ ਵੀ 2/3 ਜਿਹੜੇ ਬਿਜ਼ਨਸਿਸ ਇੱਕ ਟਾਈਮ ਦੇ ਉੱਤੇ ਬੰਦ ਹੋ ਗਏ ਸੀ ਪੈਂਡੈਮਿਕ ਦੇ ਕਰਕੇ, ਉਹ ਮੁੜ ਦੁਬਾਰਾ ਜਿਹੜੇ ਉਹ ਓਪਨ ਹੋ ਰਹੇ ਹੈਗੇ ਨੇ, ਖਾਸ ਕਰਕੇ ਜਿਹੜੇ ਸਮਾਲ ਬਿਜ਼ਨਸਿਸ ਆ ਉਹਨਾਂ ਨੂੰ ਲੈ ਕੇ। ਤੁਸੀਂ ਹਰਜੋਤ ਸਿੰਘ ਜੀ ਇੱਕ ਪਾਸੇ ਕਹਿ ਰਹੇ ਸੀਗੇ ਵੀ ਆਪਣਾ ਜੌਬਸ ਜਿਹੜੀਆਂ ਕ੍ਰੀਏਟ ਹੋ ਰਹੀਆਂ, ਕਈ ਪਾਸੇ ਜਿਹੜੇ ਝਟਕੇ ਵੀ ਲੱਗ ਰਹੇ ਆ। ਜਿਹੜੀ BP ਹੈਗੀ ਆ, ਆਇਲ ਜੁਆਇੰਟ ਤੇਲ ਦੀ ਸਭ ਤੋਂ ਕਾਫੀ ਵੱਡੀ ਕੰਪਨੀਆਂ ਦੇ ਵਿੱਚ, ਉਹਨਾਂ ਨੇ ਆਪਣੇ ਵਰਕਫੋਰਸ ਦਾ 15% ਯਾਨੀ ਕਿ ਤਕਰੀਬਨ 10,000 ਜੌਬਸ ਜਿਹੜੀਆਂ ਆ ਉਹ ਕੱਟਣ ਦਾ ਫੈਸਲਾ ਆ ਉਹ ਲੈ ਲਿਆ ਆ। ਸੋ ਕਹਿੰਦੇ ਵੀ ਪੈਂਡੈਮਿਕ ਦੇ ਚੱਲਦਿਆਂ ਓਵਰਆਲ ਗਲੋਬਲ ਪੂਰੇ ਕੌਮੀ ਪੱਧਰ ਦੇ ਉੱਤੇ ਜਿਹੜੀ ਤੇਲ ਦੀ ਡਿਮਾਂਡ ਆ ਉਹ ਘਟੀ ਹੈਗੀ ਆ। ਉਹਨਾਂ ਦੇ ਜਿਹੜੇ CEO ਬਰਨਾਰਡ ਲੂਨੀ, ਉਹਨਾਂ ਨੇ ਲਿੰਕਡਇਨ ਦੇ ਉੱਤੇ ਜਿਹੜਾ ਇਹ ਪਾਇਆ ਸੀਗਾ ਵੀ ਕਹਿੰਦੇ ਵੀ ਇਹ ਜਿਹੜੀਆਂ 10,000 ਜੌਬਸ ਆ, ਇਹਨਾਂ ਦੇ ਵਿੱਚ ਕਹਿੰਦੇ ਮੋਸਟਲੀ ਸੀਨੀਅਰ ਲੈਵਲ ਲੀਡਰਸ, ਆਫਿਸ ਰੋਲਸ ਜਿਹੜੇ ਆ ਉਹਨਾਂ ਨੂੰ ਟਾਰਗੇਟ ਉਹ ਕੀਤਾ ਜਾਊਗਾ। ਕਹਿੰਦੇ ਵੀ ਨਾ ਕਿ ਜਿਹੜੇ ਫਰੰਟ ਲਾਈਨ ਸਟਾਫ ਆ ਉਹਨਾਂ ਨੂੰ। ਕਹਿੰਦੇ ਵੀ ਲੂਨੀ ਕਹਿੰਦੇ ਵੀ ਉਹਨਾਂ ਨੇ ਦੱਸਿਆ ਵੀ BP ਦਾ ਜਿਹੜਾ ਕਰਜ਼ਾ ਆ ਪਹਿਲੇ ਕੁਆਟਰ ਦੇ ਵਿੱਚ $6 ਬਿਲੀਅਨ ਹੋਰ ਵੱਧ ਗਿਆ ਹੈਗਾ ਇਸ ਪੈਂਡੈਮਿਕ ਦੇ ਸ਼ਟਡਾਊਨ ਹੋਣ ਤੋਂ ਬਾਅਦ ਦੇ ਵਿੱਚ। ਕਹਿੰਦੇ ਵੀ ਅਸੀਂ ਹਰ ਰੋਜ਼ ਮਿਲੀਅਨਸ ਆਫ ਡਾਲਰ ਜਿਹੜਾ ਉਸ ਖਰਚਾ ਕਰ ਰਹੇ ਹਾਂ ਤਾਂ ਜੋ ਸਾਰਾ ਕੁਝ ਜਿਹੜਾ ਉਹ ਚੱਲਦਾ ਰਹੇ। ਸੋ ਕਹਿੰਦੇ ਉਹਨਾਂ ਨੇ ਦੱਸਿਆ ਵੀ ਕਹਿੰਦੇ $22 ਬਿਲੀਅਨ ਸਾਨੂੰ ਹਰ ਸਾਲ ਜਿਹੜੇ ਇਸ ਚੀਜ਼ ਦੇ ਵਿੱਚ ਲੱਗਦੇ ਨੇ, ਇਸ ਕੰਪਨੀ ਨੂੰ ਪੂਰੀ ਤਰ੍ਹਾਂ
ਰਨ ਕਰਨ ਦੇ ਲਈ, ਤੇ ਜਿਨ੍ਹਾਂ ਦੇ ਵਿੱਚੋਂ ਜਿਹੜੇ ਲੋਕਾਂ ਦੇ ਉੱਤੇ $8 ਬਿਲੀਅਨ ਜਿਹੜਾ ਉਹ ਖਰਚਾ ਕਹਿੰਦੇ ਉਹ ਆਉਂਦਾ ਹੈਗਾ ਆ। ਤੇ ਕਹਿੰਦੇ ਵੀ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਵੀ ਇਹਨਾਂ ਖਰਚਿਆਂ ਨੂੰ ਉਹ ਜਿਹੜਾ ਉਹ ਘਟਾਇਆ ਜਾ ਸਕੇ। ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹ ਕਹਿੰਦੇ ਪਏ ਜਿਹੜੇ ਐਸੈਂਸ਼ੀਅਲ ਤੇ ਸੇਫਟੀ ਤੇ ਰਿਕਵਰੀ ਵਰਕਰਸ ਹੈਗੇ ਆ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਦੀ ਜ਼ਰੂਰਤ ਹੈਗੀ ਆ, ਕਿਉਂਕਿ ਬਿਜ਼ਨੈਸਿਸ ਬਹੁਤ ਸ਼ਟਡਾਊਨ ਰਹੇ ਤੇ ਸ਼ਹਿਰਾਂ ਦੇ ਜਿਹੜੇ ਟੈਕਸ ਰੈਵਨਿਊ ਆ ਉਹ ਕਾਫੀ ਜ਼ਿਆਦਾ ਜਿਹੜੇ ਘਟ ਗਏ ਹੈਗੇ ਆ। ਸੋ ਉਹਦੇ ਲਈ ਕਹਿੰਦੇ ਪਈ ਕੈਲੀਫੋਰਨੀਆ ਦੇ ਜਿਹੜੇ ਸ਼ਹਿਰ ਆ ਉਹਨਾਂ ਨੂੰ $7 ਬਿਲੀਅਨ ਦਾ ਰੈਵਨਿਊ ਜਿਹੜਾ ਆ ਸ਼ਾਰਟਫਾਲ ਹੋਇਆ, ਉਹ ਘਟਿਆ ਹੈਗਾ, ਘਟਣਾ ਵੀ ਆ ਆਉਣ ਵਾਲੇ 2 ਸਾਲਾਂ ਦੇ ਵਿੱਚ। ਸੋ ਲੀਗ ਆਫ ਕੈਲੀਫੋਰਨੀਆ ਸਿਟੀਜ਼ ਐਨਾਲਿਸਿਸ ਨੇ ਇਹ ਦੱਸਿਆ ਆ ਵੀ ਇਹਨਾਂ ਨੂੰ 10 ਦੇ ਵਿੱਚੋਂ 9 ਕੈਲੀਫੋਰਨੀਆ ਦੇ ਸ਼ਹਿਰ ਆ ਉਹ ਕਹਿੰਦੇ ਆ ਵੀ ਜਾਂ ਤਾਂ ਅਸੀਂ ਸੋਚ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਫਰਲੋ ਕਰ ਦੇਣੇ ਆ EMPLOYEES ਜਾਂ ਕਟਿੰਗ ਕਰ ਦੇਣੀ ਆ, ਉਹਨਾਂ ਨੂੰ ਲੇ ਆਫ ਕਰ ਦੇਣਾ। ਸੋ 10 ਦੇ ਵਿੱਚੋਂ 9 ਸ਼ਹਿਰ ਇਹ ਸੋਚ ਰਹੇ ਆ, ਕਿਉਂਕਿ ਇੰਨਾ ਜ਼ਿਆਦਾ ਜਿਹੜਾ ਉਹਨਾਂ ਦਾ ਰੈਵਨਿਊ ਕੱਟ ਹੋਇਆ। ਸੋ ਉਹਦੇ ਲਈ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਹੈਲਪ ਦੀ ਜ਼ਰੂਰਤ ਹੈਗੀ ਆ। ਸੋ ਜਿਹੜਾ ਅਗਲਾ ਆਉਣਾ ਹੈਗਾ ਸਟਿਮੂਲਸ ਪੈਕੇਜ, ਉਹਦੇ ਵਿੱਚ ਜਿਹੜੇ ਲੋਕਲ ਸਿਟੀਜ਼ ਹੈਗੀਆਂ ਉਹ ਮੰਗ ਰਹੀਆਂ ਆ ਵੀ ਸਾਨੂੰ ਜਿਹੜੇ ਆ ਨੇਸ਼ਨ ਵਾਈਡ $500 ਬਿਲੀਅਨ ਦੇ ਕਰੀਬ ਜਿਹੜੀ ਫੰਡਿੰਗ ਦਿੱਤੀ ਜਾਵੇ। ਜੀ, ਸੋ ਅਜੇ ਦੇਖਦੇ ਹਾਂ ਵੀ ਇਹ ਜਿਹੜਾ ਦੂਜੇ ਸਟਿਮੂਲਸ ਜਿਹੜਾ ਪੈਕੇਜ ਆ ਉਸ ਦੇ ਵਿੱਚ ਕੀ ਹੋਣਾ ਆ ਤੇ ਕਦੋਂ ਜੇ ਪਾਸ ਵੀ ਹੁੰਦਾ ਹੈ ਤੇ ਕਦੋਂ ਤੱਕ ਹੁੰਦਾ ਹੈ। ਅਜੇ ਸਿਰਫ ਚਰਚਾਵਾਂ ਜਿਹੜੀਆਂ ਆ ਉਹ ਹਰਜੋਤ ਸਿੰਘ ਜੀ ਚੱਲ ਰਹੀਆਂ। ਉੱਦਾਂ ਹਾਊਸ ਦੇ ਵਿੱਚ ਤਾਂ ਉਹਨਾਂ ਨੇ ਪਾਸ ਕਰ ਰੱਖਿਆ ਹੈ। ਸੋ ਸੈਨੇਟ ਵਾਲੇ ਦੇਖਦੇ ਆ ਇਸ ਦੇ ਵਿੱਚ ਕੀ ਤਬਦੀਲੀਆਂ ਕਰਕੇ ਉਸ ਨੂੰ ਉਹ ਪਾਸ ਕਰਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਆ ਉਹਨਾਂ ਨੇ ਅਜੇ ਵੀ ਇਹ ਚੇਤਾਵਨੀ ਦਿੱਤੀ ਆ, ਕਹਿੰਦੇ ਵੀ ਜਿਹੜੇ ਕਰੋਨਾ ਵਾਇਰਸ ਦੀ ਇਨਫੈਕਸ਼ਨ ਦਾ ਜਿਹੜਾ ਖਤਰਾ ਆ ਉਹ ਜਿਹੜਾ ਅਜੇ ਘਟਿਆ ਨਹੀਂ ਆ, ਲੋਕਾਂ ਦੇ ਉੱਤੇ ਇਨਫੈਕਸ਼ਨ ਹੋਣ ਦਾ ਖਤਰਾ ਅਜੇ ਵੀ ਬਰਕਰਾਰ ਆ। ਕਹਿੰਦੇ ਜਿਸ ਤਰੀਕੇ ਦੇ ਨਾਲ ਹੁਣ ਜਿਹੜਾ ਆ ਆਲਮੀ ਪੱਧਰ ਦੇ ਉੱਤੇ ਇਹ ਜਿਹੜੀਆਂ ਗੈਦਰਿੰਗਸ ਆ ਇਕੱਠ ਮੁੜ ਦੁਬਾਰਾ ਸ਼ੁਰੂ ਹੋ ਰਹੇ ਨੇ ਹੋਣੇ, ਤੇ ਉਹਦੇ ਵਿੱਚ ਕਹਿੰਦੇ ਖਤਰਾ ਫਿਰ ਵੀ ਬਰਕਰਾਰ ਹੈਗਾ। ਸੋ ਕਹਿੰਦੇ ਵੀ ਸਭ ਨੂੰ ਫਿਰ ਵੀ ਜਿਹੜਾ ਉਹ ਧਿਆਨ ਰੱਖਣ ਦੀ ਨਾਲ ਦੇ ਨਾਲ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਵੀ ਕੈਲੀਫੋਰਨੀਆ ਦੀ ਆ। ਕੈਲੀਫੋਰਨੀਆ ਦੇ ਗਵਰਨਰ ਦੇ ਮੁਤਾਬਕ ਇਸ ਹਫ਼ਤੇ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਚਰਚ, ਧਾਰਮਿਕ ਸਥਾਨ, ਜਿਮ ਜਿਹੜੇ ਆ ਤੇ ਬਾਰ ਤੇ ਇਸੇ ਤਰ੍ਹਾਂ ਸਕੂਲ ਜਿਹੜੇ ਆ ਉਹ ਖੁੱਲ੍ਹਣ ਜਾ ਰਹੇ ਹੈਗੇ ਆ। ਸੋ ਉਹਦੇ ਵਿੱਚ ਪੂਰੀ ਕਹਿੰਦੇ ਸੋਸ਼ਲ ਡਿਸਟੈਂਸ ਵਾਲੀ ਜਿਹੜੀ ਆ ਜੋ ਵੀ ਉਹਨਾਂ ਦਾ ਪੁਆਇੰਟ ਹੈਗਾ ਉਸ ਨੂੰ ਰੱਖਿਆ ਜਾਵੇ। ਤੇ ਸਕੂਲਸ ਈਵਨ ਉਹ ਕਹਿ ਰਹੇ ਆ ਵੀ ਸਕੂਲ ਖੁੱਲ੍ਹ ਰਹੇ ਆ, ਪਰ ਬਹੁਤ ਸਾਰੇ ਸਕੂਲ ਜਿਹੜੇ ਉਹ ਅਗਸਤ ਮਹੀਨੇ ਦੇ ਵਿੱਚ ਹੀ ਖੁੱਲ੍ਹਣੇ ਆ, ਪਰ ਕਈ ਪ੍ਰਾਈਵੇਟ ਸਕੂਲ ਹੁੰਦੇ ਆ ਜਾਂ ਪ੍ਰਾਈਵੇਟ ਕਾਲਜਸ ਆ, ਹੋ ਸਕਦਾ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਹੈ। ਪਰ ਕਹਿੰਦੇ ਵੀ 6 ਫੁੱਟ ਦਾ ਜਿਹੜਾ ਡਿਸਟੈਂਸ ਆ ਜੇ ਸਕੂਲ ਖੁੱਲ੍ਹਣੇ ਵੀ ਹੈਗੇ ਆ ਉਹ ਸਟੂਡੈਂਟਸ ਦੇ ਵਿੱਚ ਰੱਖਿਆ ਜਾਵੇ। ਬਹੁਤ ਸਾਰੇ ਜਿਹੜੇ ਧਾਰਮਿਕ ਸਥਾਨ ਆ ਉਹਨਾਂ 'ਚ ਵੀ ਇਹ ਦੇਖਿਆ ਵੀ 6-6 ਫੁੱਟ ਦੂਰੀ ਦੇ ਉੱਤੇ ਜਿਹੜੇ ਲੋਕ ਆ ਉਹ ਬਹਿੰਦੇ ਆ ਜਾਂ ਖੜ੍ਹਦੇ ਹੈਗੇ ਆ, ਜਿਹੜੀ ਵੀ ਕੋਈ ਧਾਰਮਿਕ ਜਗ੍ਹਾ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੇ ਡੈਮੋਕ੍ਰੇਟ ਪਾਰਟੀ ਦੇ ਸੰਭਾਵੀ ਜਿਹੜੇ ਰਾਸ਼ਟਰਪਤੀ ਦੇ ਉਮੀਦਵਾਰ ਜੋ ਬਾਈਡਨ ਆ ਉਹਨਾਂ ਦੇ ਦੁਆਰਾ ਕਹਿੰਦੇ ਵੀ ਫੇਸਬੁੱਕ ਦੇ ਉੱਤੇ ਕਾਫੀ ਵੱਡਾ ਖਰਚਾ ਜਿਹੜਾ ਆ ਉਹ ਐਡਸ ਦੇ ਉੱਤੇ ਸਪੈਂਡ ਕੀਤਾ ਗਿਆ ਆ, ਉਹ ਖਰਚਾ ਕੀਤਾ ਗਿਆ ਆ। ਕਹਿੰਦੇ ਵੀ ਪਿਛਲੇ ਹਫਤੇ ਦੇ ਵਿੱਚ ਬਾਈਡਨ ਦੇ ਦੁਆਰਾ ਤਕਰੀਬਨ $5 ਮਿਲੀਅਨ ਜਿਹੜਾ ਆ ਫੇਸਬੁੱਕ ਦੀਆਂ ਐਡਸ ਦੇ ਉੱਤੇ ਲਾਇਆ ਗਿਆ। ਕਹਿੰਦੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਉੱਦਾਂ ਉਹ ਜਾਣੇ ਜਾਂਦੇ ਆ ਵੀ ਉਹਨਾਂ ਨੇ ਵੀ ਫੇਸਬੁੱਕ ਦੇ ਉੱਤੇ ਬਹੁਤ ਖਰਚਾ ਜਿਹੜਾ ਆ ਉਹ ਕਰਦੇ ਰਹੇ ਨੇ ਆਪਣੀਆਂ ਐਡਸ ਜਿਹੜੀਆਂ ਉਹ ਰਨ ਕਰਨ ਦੇ ਲਈ। ਕਹਿੰਦੇ ਵੀ ਉਹਨਾਂ ਦੇ ਨਾਲੋਂ ਵੀ $1.2 ਮਿਲੀਅਨ ਵੱਧ ਖਰਚਾ ਜਿਹੜਾ ਉਹਨਾਂ ਨੇ ਕਰ ਦਿੱਤਾ ਹੈਗਾ। ਕਹਿੰਦੇ ਵੀ ਇਸ ਟਾਈਮ ਜੋ ਬਾਈਡਨ ਇਹ ਸੰਭਾਵਨਾ ਦੇਖ ਰਿਹਾ ਵੀ ਲੋਕਾਂ ਦਾ ਗੁੱਸਾ ਜਾਂ ਟਰੰਪ ਦੇ ਖਿਲਾਫ ਜਿਹੜੀ ਵੇਵ ਆ ਉਹ ਬਣ ਰਹੀ ਹੈਗੀ ਆ, ਤੇ ਉਸ ਦੇ ਵਿੱਚ ਉਸਨੇ ਹੋਰ ਇੱਕ ਹਿਸਾਬ ਦੇ ਨਾਲ ਆਪਣੀ ਜਿਹੜੀ ਐਡਸ ਆ ਉਹ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਆਪਣਾ ਜਿਹੜਾ ਨਾਮ ਆ ਤੇ ਜਾਂ ਆਪਣੇ ਵੱਲ ਨੂੰ ਜਿਹੜੇ ਵੋਟਰਸ ਆ ਉਹਨਾਂ ਨੂੰ ਕਰਨ ਦਾ ਇਸ ਦੇ ਜ਼ਰੀਏ ਜਿਹੜਾ ਆ ਉਹ ਫਾਇਦਾ ਚੱਕਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਹੋਊਗਾ, ਕਿਉਂਕਿ ਇਸ ਵਾਰ ਦੇਖੋ ਰੈਲੀਜ਼ ਹੋਰ ਸਾਰੀਆਂ ਚੀਜ਼ਾਂ ਉਹ ਬਹੁਤ ਘੱਟ ਜਿਹੜੀਆਂ ਹੋ ਸਕਦੀਆਂ ਬਾਕੀਆਂ ਦੇ ਮੁਕਾਬਲੇ। ਜ਼ੂਮ ਦੇ ਉੱਤੇ ਰੈਲੀਆਂ ਹੋਣਗੀਆਂ ਜਾਂ ਬਹੁਤ ਜ਼ਿਆਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਖਰਚਾ ਆ ਉਹ ਇਸ ਵਾਰ ਇਹਨਾਂ ਕੈਂਪੇਨਸ ਜਿਹੜੇ ਉਹਦੇ ਵਿੱਚ ਮੈਨੂੰ ਲੱਗਦਾ ਵੀ ਉਹ ਕੀਤਾ ਜਾਵੇਗਾ। ਅਗਲੀ ਖਬਰ ਜਿਹੜੀ ਹੈ ਜਾਰਜ ਫਲਾਇਡ ਨੂੰ ਲੈ ਕੇ ਕਹਿੰਦੇ ਵੀ ਨੈਸ਼ਨਲ ਗਾਰਡ ਦੇ ਫੌਜੀ ਜਿਹੜੇ ਆ ਉਹ
7000 ਤੋਂ ਵੱਧ ਜਿਹੜੇ ਕੈਲੀਫੋਰਨੀਆ ਦੇ ਵਿੱਚ ਡਿਪਲੋਏ ਕੀਤੇ ਗਏ ਸੀ। ਸੋ ਹੁਣ ਉਹਨਾਂ ਨੂੰ ਜਿਹੜਾ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਗਿਆ, ਕਿਉਂਕਿ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜੇ ਆ ਕਾਫੀ ਜਿਹੜਾ ਵਾਇਲੈਂਸ ਆ ਉਹ ਘਟੀ ਹੈਗੀ ਆ। ਪਹਿਲੇ ਹਫਤੇ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਰਾਇਟਸ ਵਾਇਲੈਂਸ ਹੋਈ ਸੀ, ਪਰ ਇਸ ਵੀਕਐਂਡ ਤੇ ਮੈਜੋਰਟੀ ਦੇ ਵਿੱਚ ਜਿੱਥੇ ਵੀ ਪ੍ਰੋਟੈਸਟ ਹੋਏ ਹੈਗੇ ਆ ਉੱਥੇ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਅਣਸਕਾਮੀ ਘਟਨਾ ਦੀ ਜਿਹੜੀ ਨਹੀਂ ਆਈ। ਤੇ ਉਹਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਲਾਸ ਐਂਜਲਸ ਦੇ ਮੇਅਰ ਹੈਗੇ ਆ ਉਹਨਾਂ ਨੇ ਵੀ ਇਹ ਕਿਹਾ ਆ ਵੀ ਮੈਂ ਜਿਹੜਾ ਆ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਵਾਪਸ ਭੇਜ ਰਿਹਾ। ਸੋ ਕੈਲੀਫੋਰਨੀਆ ਚੋਂ 7000 ਦੇ ਕਰੀਬ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਹੁਣ ਵਾਪਸ ਭੇਜਣਾ ਜਿਹੜਾ ਆਪਣੇ ਆਪਣੇ ਜਿੱਥੇ ਜਿੱਥੇ ਵੀ ਡਿਪਲੋਇਡ ਆ ਉਹਨਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਹ ਆਪਾਂ ਗੱਲ ਕਰਦੇ ਜਾਈਏ। ਬੇਰੀਏ ਦੇ ਡੈਨਵੈਲ ਇਲਾਕੇ ਦੇ ਵਿੱਚ ਆ ਰਹੀ ਹੈ ਇੱਕ ਔਰਤ ਜਿਹੜਾ ਕੀ ਕਹਿੰਦੇ ਵੀ ਕਥਿਤ ਤੌਰ ਦੇ ਉੱਤੇ ਉਲਟ ਪਾਸੇ ਜਿਹੜੀ ਆ ਰੋਂਗ ਵੇ ਇੰਟਰਸਟੇਟ 680 ਦੇ ਉੱਤੇ ਉਹ ਜਿਹੜੀ ਉਹ ਚਲਾ ਰਹੀ ਸੀਗੀ। ਉਸ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਤਾਂ ਕਹਿੰਦੇ ਉਹ ਕਰ ਲਿਆ ਗਿਆ, ਪਰ ਕਹਿੰਦੇ ਵੀ ਉਹ ਇੱਕ ਕ੍ਰੈਸ਼ ਦੇ ਵਿੱਚ ਇਨਵੋਲਵ ਰਹੀ ਜਿਸ ਦੇ ਕਰਕੇ 2 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਆ। 27 ਸਾਲਾ ਕਮੀਲ ਵਰੀਨ ਕਿੰਬਲ ਕੰਕੜ ਦੀ ਰਹਿਣ ਵਾਲੀ ਉਹ ਜਿਹੜੀ ਉਸ ਦੀ ਸ਼ਨਾਖਤ ਕੀਤੀ ਗਈ ਆ ਤੇ ਕਹਿੰਦੇ ਵੀ 2 ਜਾਣੇ ਜਿਹੜੇ ਉਹ ਮਰੇ ਨੇ। 46 ਸਾਲਾਂ ਦੇ ਐਂਟੀਓਕ ਦੀ ਇੱਕ ਔਰਤ ਤੇ 26 ਸਾਲਾਂ ਦਾ ਇੱਕ ਐਂਟੀਓਕ ਦਾ ਜਿਹੜਾ ਉਹ ਬੰਦਾ ਹੈ। ਹੋ ਸਕਦਾ ਵੀ ਜਿਹੜਾ ਉਹ ਮਾਂ ਪੁੱਤ ਹੀ ਜਿਹੜੇ ਉਹ ਹੋਣ, ਸੋ ਕਿਹਾ ਨਹੀਂ ਜਾ ਸਕਦਾ, ਪਰ ਇਹ ਆ ਵੀ ਨਾਂ ਤੇ ਉਹਨਾਂ ਨੇ ਰਿਲੀਜ਼ ਨਹੀਂ ਕੀਤੇ, ਪਰ ਉਮਰਾਂ ਜਿਹੜੀਆਂ ਦੱਸੀਆਂ ਇਸ ਕਰਕੇ ਜਿਹੜੀ ਇਹ ਘਟਨਾ ਜਿਹੜੀ ਉਹ ਵਾਪਰੀ ਆ। ਤਕਰੀਬਨ ਤੜਕੇ 3:45 ਵਜੇ ਇਹ ਜਿਹੜੀ ਆ ਅਲ ਪਿੰਟਾਡੋ ਰੋਡ ਜਿਹੜੀ ਇੰਟਰਸਟੇਟ 680 ਆ ਉਸ ਦੀਆਂ ਨਾਰਥ ਬਾਉਂਡ ਲੇਨਸ ਦੇ ਉੱਤੇ ਇਹ ਘਟਨਾ ਵਾਪਰੀ ਆ। ਇੱਕ ਖਬਰ ਜਿਹੜੀ ਆ ਬੜੀ ਮਾੜੀ ਸੈਂਟਾ ਕਰੂਜ਼ ਕਾਉਂਟੀ ਤੋਂ ਆ ਰਹੀ ਆ। ਉੱਥੇ ਇੱਕ ਜਿਹੜਾ ਪੁਲਿਸ ਦਾ ਆਫੀਸਰ ਸੀ, ਡਿਪਟੀ ਸੀ, ਉਸ ਨੂੰ ਇੱਕ ਕਹਿੰਦੇ ਐਕਟਿਵ ਡਿਊਟੀ ਦਾ 에ਅਰ ਫੋਰਸ ਸਰਜੈਂਟ ਜਿਹੜਾ ਆ ਸਟੀਵਨ ਕਰੀਲੋ ਉਸ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਹ ਕੱਲ੍ਹ ਜਿਹੜੀ ਆ ਸੈਂਟਾ ਕਰੂਜ਼ ਦੇ ਵਿੱਚ ਹੋਇਆ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਜਕਾਰਾ ਮੂਵਮੈਂਟ ਦੇ ਨੈਨਦੀਪ ਸਿੰਘ ਉਹ ਜੁੜ ਚੁੱਕੇ ਨੇ ਤੇ ਜਿਹੜੀ ਇਸ ਟਾਈਮ ਗੱਲਬਾਤ ਆ ਉਹ ਕਰਨਾ ਚਾਹੁੰਦੇ ਨੇ। ਜਿਹੜਾ ਕਿ ਬਾਬਾ ਬੁੱਢਾ ਜੀ ਜਿਹੜਾ ਸੇਵਾਦਾਰਾ ਗੁਰਦੁਆਰਾ ਸੇਵਾਦਾਰਾ ਫੰਡਸ ਆ ਉਸ ਦੇ ਬਾਰੇ ਉਹ ਗੱਲ ਕਰਨਾ ਚਾਹੁੰਦੇ ਨੇ। ਨੈਨਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਨੈਨਦੀਪ ਜੀ, ਕੀ ਇਨਫੋਰਮੇਸ਼ਨ ਕੀ ਗੱਲ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ? ਅਸੀਂ ਬਸ ਸਾਰੀ ਸੰਗਤ, ਸਾਰੀ ਲਿਸਨਰਸ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਅਸੀਂ ਇੱਕ ਗੁਰਦੁਆਰਾ ਸੇਵਾਦਾਰ ਦੀ ਫੰਡ ਅਸੀਂ ਹੁਣ ਖੋਲ੍ਹਿਆ। ਅਸੀਂ ਪਿਛਲੇ ਹਫ਼ਤੇ ਥੋੜ੍ਹੀ ਗੱਲਬਾਤ ਕੀਤਾ ਸੀ, ਪਰ ਇਸ ਹਫ਼ਤੇ ਅਸੀਂ ਪੂਰੇ ਜ਼ੋਰ ਲਾਂਗੇ ਜੇ ਸੰਗਤ ਵੱਧ ਤੋਂ ਵੱਧ ਮਤਲਬ ਹਿੱਸਾ ਲਓ ਇਸ ਬਾਬਾ ਬੁੱਢਾ ਜੀ ਦੀ ਸੇਵਾਦਾਰ ਫੰਡ ਦੇ ਵਿੱਚ। ਜੀ, ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਆਪਾਂ ਪਿਛਲੇ ਹਫ਼ਤੇ ਵੀ ਜਕਾਰਾ ਮੂਵਮੈਂਟ ਦੇ ਨੈਨਦੀਪ ਸਿੰਘ ਤੇ ਗੁਰਜੀਤ ਸਿੰਘ ਹੋਣਾ ਨਾਲ ਗੱਲਬਾਤ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੇ ਆਪਣੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਉਹ ਪਿਛਲੇ 3 ਮਹੀਨਿਆਂ ਦੇ ਵਿੱਚ ਫਾਈਨੈਂਸ਼ੀਅਲੀ ਉਹ ਬਹੁਤ ਹਿੱਟ ਹੋਏ ਆ। ਜਿਹੜੇ ਕਈ ਇੰਡੀਆ ਤੋਂ ਵੀ ਆਏ ਹੁੰਦੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਜਿਹੜਾ ਫਾਈਨੈਂਸ਼ੀਅਲੀ ਹਿੱਟ ਹੋਇਆ। ਉਹਦੇ ਸੰਬੰਧ ਦੇ ਵਿੱਚ ਜਿਹੜੀ ਇਹ ਜਕਾਰਾ ਮੂਵਮੈਂਟ ਆ ਇਹਨਾਂ ਨੇ ਇੱਕ ਨੌਨ ਸਿੱਖ ਜਿਹੜੇ ਹੈਗੇ ਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਵੱਲੋਂ ਉਹਨਾਂ ਨੂੰ ਫੰਡਿੰਗ ਮਿਲੀ ਹੈਗੀ ਆ। ਉਹਦਾ ਅਮਾਊਂਟ ਮੈਂ ਭੁੱਲ ਗਿਆ, ਫਿਰ ਇਹ ਨੈਨਦੀਪ ਸਿੰਘ ਹੁਣੀ ਦੱਸਣਗੇ। ਅਤੇ ਉਸ ਨੂੰ ਮੈਚ ਕਰਕੇ ਕਿਉਂਕਿ ਕਹਿੰਦੇ ਵੀ ਇਹਨਾਂ ਦੇ ਮੁਤਾਬਕ ਕੈਲੀਫੋਰਨੀਆ 'ਚ 93 ਦੇ ਕਰੀਬ ਗੁਰਦੁਆਰਾ ਸਾਹਿਬ ਹੈਗੇ ਆ ਵੀ ਜਿੰਨੇ ਵੀ ਚਾਹੇ ਉੱਥੇ ਗ੍ਰੰਥੀ ਸਿੰਘ ਆ, ਕੋਈ ਲਾਂਗਰੀ ਸਿੰਘ, ਜਿੱਦਾਂ ਦੇ ਵੀ ਜਿਹੜੇ ਗੁਰੂ ਘਰ ਦੇ ਸੇਵਾਦਾਰ ਆ, ਸੋ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਦੇਣੀ ਹੈਗੀ, ਗ੍ਰਾਂਟ ਦੇਣੀ ਆ। ਜਿਸ ਤਰ੍ਹਾਂ ਸਾਰਿਆਂ ਨੂੰ $1200 ਦਾ ਚੈੱਕ ਆਇਆ ਹੈਗਾ ਆ ਅਤੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਅਨਡਾਕੂਮੈਂਟਡ ਲੋਕ ਸੀ ਉਹਨਾਂ ਨੂੰ ਵੀ $500 ਮਿਲਿਆ। ਸੋ ਇਹ ਨੌਜਵਾਨਾਂ ਨੇ ਰਲ ਕੇ ਜਿਹੜੀ ਇਹਨਾਂ ਦੀ ਜਥੇਬੰਦੀ ਆ, ਇਹਨਾਂ ਨੇ ਕਿਹਾ ਵੀ ਆਪਣੇ ਜਿਹੜੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਉਹਨਾਂ ਦੇ ਵਾਸਤੇ ਕੁਛ ਕਰੀਏ। ਸੋ ਉਹਨਾਂ ਦੇ ਲਈ ਇਹਨਾਂ ਨੇ ਇੱਕ ਤਾਂ ਜਿਹੜੀ ਫੰਡਿੰਗ ਇਕੱਠੀ ਕੀਤੀ ਸੀ। ਨੈਨਦੀਪ ਸਿੰਘ, ਕਿੰਨਾ ਫੰਡ ਤੁਹਾਨੂੰ ਮਿਲਿਆ ਉਹਨਾਂ ਆਰਗੇਨਾਈਜੇਸ਼ਨਸ ਵੱਲੋਂ? ਸੋ ਅਸੀਂ ਹੁਣ ਇਕੱਠੇ ਕੀਤਾ ਹੈ $1.25 ਲੱਖ। ਸੋ ਤਾਂ ਹੀ ਅਸੀਂ ਲੋਕਾਂ ਨੂੰ ਕਹਿ ਰਹੇ ਇਹ ਇੱਕ ਮੈਚਿੰਗ ਫੰਡ ਹੈ। ਅਸੀਂ ਲਗਭਗ ਤਕਰੀਬਨ 60,000 ਮਤਲਬ ਇਕੱਠੇ ਕੀਤਾ ਹੈ ਵੱਖ-ਵੱਖ ਫਾਊਂਡੇਸ਼ਨਸ ਤੋਂ, ਤੇ ਤਕਰੀਬਨ $65,000 ਅਸੀਂ ਇਕੱਠੇ ਕੀਤਾ ਹੈ ਮਤਲਬ ਸੰਗਤ ਤੋਂ। ਜੀ, ਸੋ ਬਿਲਕੁਲ। ਸੋ ਐਕਚੁਅਲੀ ਕੀ ਸੀ ਵੀ ਉਹ 2 ਏਰੀਆਜ਼ ਦੇ ਲਈ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਫੰਡਿੰਗ ਦਿੱਤੀ ਸੀ।
ਬੇ ਏਰੀਆ ਅਤੇ ਫ੍ਰਿਜ਼ਨੋ, ਪਰ ਇਹਨਾਂ ਨੇ ਸੋਚਿਆ ਵੀ ਨਹੀਂ, ਆਪਾਂ ਨੂੰ ਸਾਰੀ ਜਗ੍ਹਾ ਕਰਨਾ ਚਾਹੀਦਾ। ਸੋ ਉਹਦਾ ਆਲਟਰਨੇਟਿਵ ਇਹ ਲੱਭਿਆ ਗਿਆ ਵੀ ਜੇ ਦੇਖੋ ਜੇ ਨੌਨ ਸਿੱਖ ਬੰਦੇ ਜਿਹੜੇ ਆ ਉਹ ਡੋਨੇਸ਼ਨ ਦੇ ਸਕਦੇ ਆ ਆਪਣੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਲਈ, ਤੇ ਆਪਾਂ ਕਿਉਂ ਨਹੀਂ ਦੇ ਸਕਦੇ? ਉਹਨੂੰ ਮੈਚ ਕਰਕੇ ਫਿਰ ਪੂਰੇ ਕੈਲੀਫੋਰਨੀਆ ਦੇ ਵਿੱਚ ਹਰ ਇੱਕ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਹੈਗੇ ਆ, ਉਹਨਾਂ ਦੇ ਨਾਲ ਜਿਹੜਾ ਮੈਚ ਕੀਤਾ ਜਾਵੇ। ਸੋ ਇਸ ਕਰਕੇ ਇਹਨਾਂ ਨੇ ਉਹ ਵੀ ਸ਼ੁਰੂ ਕੀਤੀ ਹੈਗੀ ਆ, ਪੈਸੇ ਇਕੱਠੇ ਕਰਨੇ ਵੀ, ਅਤੇ ਨਾਲ ਥੋੜ੍ਹੇ ਦਿਨਾਂ ਦੇ ਵਿੱਚ ਇਹਨਾਂ ਨੇ ਐਪਲੀਕੇਸ਼ਨਾਂ ਲੈਣੀਆਂ ਵੀ ਸ਼ੁਰੂ ਕਰ ਦੇਣੀਆਂ ਹੈਗੀਆਂ। ਉਹਦੇ ਬਾਰੇ ਆਪਾਂ ਕੱਲ੍ਹ ਨੂੰ ਵੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਸਾਂਝੀ ਕਰਾਂਗੇ। ਹੋਰ ਤੁਸੀਂ ਕੀ ਕਹਿਣਾ ਚਾਹੋਗੇ ਨੈਨਦੀਪ ਸਿੰਘ ਜੀ? ਭਾਵੇਂ ਤੁਸੀਂ $5 ਦੇ ਸਕਦੇ ਹੋ, ਭਾਵੇਂ ਤੁਸੀਂ 500 ਦੇ ਸਕਦੇ ਹੋ, ਪਰ ਹਿੱਸਾ ਜ਼ਰੂਰ ਲਾਓ। ਇਹ ਸਾਡੀ ਮਤਲਬ ਬੇਨਤੀ ਹੈ ਸਾਰੀ ਸੰਗਤ ਨੂੰ। ਜੀ, ਤੇ ਵੈਬਸਾਈਟ khalsafund.org ਦੇ ਉੱਤੇ ਜਾ ਕੇ ਕਰ ਸਕਦੇ ਨੇ? ਬਿਲਕੁਲ ਜੀ, ਮਤਲਬ ਖੁੱਲਾ ਹੀ ਹੈ। ਤੁਸੀਂ ਮਤਲਬ ਕ੍ਰੈਡਿਟ ਕਾਰਡ ਦੇ ਥਰੂ ਤੁਸੀਂ ਦੇ ਸਕਦੇ ਹੋ, ਤੇ ਆਪਾਂ ਅਗਲੇ ਹਫਤੇ ਇਸ ਹਫਤੇ ਦੇ ਵਿੱਚ ਅਸੀਂ ਇੱਕ ਫੋਨ ਲਾਈਨ ਵੀ ਖੋਲਾਂਗੇ ਇਹ ਮਤਲਬ ਸੇਵਾ ਲਈ। ਜੀ, ਥੈਂਕ ਯੂ ਨੈਨਦੀਪ, ਬੜੀ ਮਿਹਰਬਾਨੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕੀ ਫਤਿਹ। ਸੋ ਇਹਦੇ ਸੰਬੰਧ ਦੇ ਵਿੱਚ ਆਪਾਂ ਵੱਖ-ਵੱਖ ਹਰ ਰੋਜ਼ ਜਿੰਨੀ ਵੀ ਸਾਡੀ ਸੰਗਤ ਆ ਉਹਨਾਂ ਨੂੰ ਅਪਡੇਟ ਕਰਦੇ ਰਹਾਂਗੇ। ਆਪਾਂ ਸਾਰਿਆਂ ਨੂੰ ਪਤਾ ਵੀ 3 ਮਹੀਨੇ ਆਪਾਂ ਵੀ ਬਹੁਤ ਘੱਟ ਗੁਰੂ ਘਰ ਗਏ ਹੈਗੇ ਆ, ਕਿਉਂਕਿ ਪ੍ਰੋਗਰਾਮ ਨਹੀਂ ਹੁੰਦੇ ਸੀ, ਜੇ ਕੋਈ ਗਿਆ ਵੀ ਮੱਥਾ ਟੇਕ ਕੇ ਆ ਗਿਆ। ਸੋ ਬਿਲਕੁਲ ਇਹ ਇੱਕ ਤਰ੍ਹਾਂ ਨਾਲ ਨੌਜਵਾਨਾਂ ਵੱਲੋਂ ਵਧੀਆ ਇਨੀਸ਼ੀਏਟਿਵ ਜਿਹੜਾ ਸ਼ੁਰੂ ਕੀਤਾ ਗਿਆ ਆ। ਆਪਾਂ ਰੇਡੀਓ 'ਤੇ ਇੱਕ ਵਾਰ ਸ਼ੋਅ ਕੀਤਾ ਸੀ ਵੀ ਸਾਨੂੰ ਹੈਲਪ ਕਰਨੀ ਚਾਹੀਦੀ ਆ। ਸੋ ਇਸ ਆਰਗੇਨਾਈਜੇਸ਼ਨ ਨੂੰ ਤੁਸੀਂ ਡੋਨੇਟ ਕਰੋਗੇ ਅਤੇ ਉਹ ਤੋਂ ਬਾਅਦ ਇਹ ਫਿਰ ਸਾਰੇ ਜਿਹੜੇ ਆ ਗ੍ਰੰਥੀ ਸਿੰਘਾਂ ਨੂੰ ਜਿਹੜੇ ਪੈਸੇ ਡਿਵਾਈਡ ਕਰਕੇ ਉਹਨਾਂ ਨੂੰ ਦੇਣਗੇ। ਜੀ। ਅਤੇ ਅਗਲੀ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਸਮਾਪਤੀ ਵਾਲਾ, ਅਤੇ ਜਾਂਦੇ ਜਾਂਦੇ ਆਪਾਂ ਆਪਣੇ ਸਰੋਤਿਆਂ ਨੂੰ ਸੈਂਸਸ ਦੇ ਬਾਰੇ ਫਿਰ ਜਿਹੜੀ ਉਹ ਦੱਸਦੇ ਜਾਈਏ ਵੀ ਸੈਂਸਸ ਅਜੇ ਵੀ ਜਿਹੜਾ ਉਹ ਚੱਲ ਰਿਹਾ ਆ। ਕਰੋਨਾ ਵਾਇਰਸ ਦੀ ਮਾਰ ਦੇ ਕਰਕੇ ਉਹਨਾਂ ਨੇ ਸਮਾਂ ਜਿਹੜਾ ਇਸ ਦਾ ਹੋਰ ਵਧਾਇਆ ਹੈਗਾ ਆ। ਸੋ ਜਿਨ੍ਹਾਂ ਨੇ ਅਜੇ ਤੱਕ ਵੀ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਨਹੀਂ ਲਿਆ, ਉਹ ਹਿੱਸਾ ਜਿਹੜਾ ਉਹ ਲੈ ਸਕਦੇ ਆ। ਜੇ ਘਰਾਂ ਦੇ ਵਿੱਚ ਤੁਹਾਨੂੰ ਉਸ ਦੇ ਬਾਰੇ ਚਿੱਠੀ ਆਈ ਆ, ਉਹ ਆਈਡੀ ਹੈਗੀ ਆ, ਤਾਂ ਜਿਹੜਾ my2020 census.org ਉਸ ਦੇ ਉੱਤੇ ਜਿਹੜਾ ਜੀ ਉਹ ਜਾ ਕੇ .gov ਉਸ ਦੇ ਉੱਤੇ ਜਾ ਕੇ ਤੁਸੀਂ ਇਹਨਾਂ ਦਾ ਸਵਾਲ ਜਵਾਬ ਜਿਹੜੇ ਉਹ ਭਰ ਸਕਦੇ ਆ। ਜੇ ਮੰਨ ਲਓ ਤੁਹਾਡੇ ਕੋਲ ਕਿਸੇ ਤਰੀਕੇ ਦੇ ਨਾਲ ਗਲਤ ਭਰ ਹੋ ਗਿਆ ਹੈ, ਅਤੇ ਤੁਸੀਂ ਆਪਣੇ ਐਡਰੈਸ ਦੇ ਜ਼ਰੀਏ ਦੁਬਾਰਾ ਐਡਰੈਸ ਦੇ ਜ਼ਰੀਏ ਸਰਚ ਕਰਕੇ ਉਹ my2020 census.gov ਉਸ ਦੇ ਉੱਤੇ ਜਿਹੜਾ ਤੁਸੀਂ ਮੁੜ ਦੁਬਾਰਾ ਵੀ ਜਿਹੜਾ ਉਹਨਾਂ ਨੂੰ ਭਰ ਸਕਦੇ ਹੈਗੇ ਆ। ਸੋ ਇਹ ਜ਼ਰੂਰੀ ਆ, ਬੜੀ ਮਹੱਤਤਾ ਜਿਹੜੀ ਉਹ ਰੱਖਦਾ ਆ। ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹ ਆਪਣੇ ਹੱਕਾਂ ਦੇ ਲਈ ਹੁਣ ਆਪਾਂ ਦੇਖ ਰਹੇ ਹਾਂ ਵੀ ਪ੍ਰੋਟੈਸਟ ਹੋ ਰਹੇ ਆ, ਵੀ ਉਹਨਾਂ ਦੇ ਨਾਲ ਧੱਕਾ ਹੋ ਰਿਹਾ। ਸੋ ਅਕਸਰ ਹੀ ਜਿਹੜੀਆਂ ਮਾਈਨੋਰਟੀਜ਼ ਆ ਉਹਨਾਂ ਨੂੰ ਨਾ ਦੇ ਕੇ ਜਾਂ ਬਹੁਤ ਘੱਟ ਚੀਜ਼ਾਂ ਜਿਹੜੀਆਂ ਦੇ ਕੇ ਉਹਨਾਂ ਨੂੰ ਆਪਣੇ ਨਾਲ ਜਿਹੜਾ ਉਹ ਲਾਇਕ ਕੇ ਰੱਖਿਆ ਜਾਂਦਾ ਆ, ਅਤੇ ਲੋਕਾਂ ਨੂੰ ਇਹ ਦਿਖਾਇਆ ਜਾਂਦਾ ਵੀ ਨਹੀਂ, ਤੁਹਾਨੂੰ ਇੰਨੀਆਂ ਚੀਜ਼ਾਂ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੁੰਦੀ, ਜਾਂ ਤੁਸੀਂ ਕੰਪਰੋਮਾਈਜ਼ ਕਰੋ, ਅਸੀਂ ਨਹੀਂ ਕਰਨਾ ਵੀ। ਸੋ ਜੀ ਇਹਦੇ ਜ਼ਰੀਏ ਜੇ ਆਪਾਂ ਆਪਣੀ ਆਵਾਜ਼ ਦੱਸਾਂਗੇ ਵੀ ਕਿੰਨੇ ਜਾਣੇ ਕਿੰਨਾਂ ਇਲਾਕਿਆਂ 'ਚ ਰਹਿੰਦੇ ਆ, ਸੋ ਉੱਥੇ ਉੱਦਾਂ ਦੀਆਂ ਤੁਹਾਨੂੰ ਸਹੂਲਤਾਂ, ਉੱਦਾਂ ਦੀਆਂ ਜਿਹੜੀਆਂ ਤੁਹਾਡੀਆਂ ਜ਼ਰੂਰਤਾਂ ਐਜ਼ ਏ ਕਮਿਊਨਿਟੀ, ਐਜ਼ ਏ ਭਾਈਚਾਰਾ, ਉਹ ਤੁਹਾਨੂੰ ਜਿਹੜੀਆਂ ਉਹ ਮਿਲਣੀਆਂ ਸ਼ੁਰੂ ਹੋ ਸਕਦੀਆਂ। ਇਹ ਤਾਂ ਨਹੀਂ ਆ ਵੀ ਆਪਾਂ ਭਾਰਤ ਆ ਤੇ ਕੱਲ੍ਹ ਨੂੰ ਹੀ ਸਾਰਾ ਕੁਝ ਸ਼ੁਰੂ ਹੋ ਜਾਣਾ, ਟਾਈਮ ਲੱਗਦਾ, ਪਰ ਇਹ ਆ ਵੀ ਆંકੜੇ ਦਿਖਾਉਣੇ ਪੈਂਦੇ ਆ, ਨੰਬਰ ਦਿਖਾਉਣੇ ਪੈਂਦੇ ਆ। ਸੋ ਬਿਲਕੁਲ ਰਾਜਕਰਮਜੀਤ ਸਿੰਘ ਜੀ, ਦੇਖੋ ਹੁਣ ਜਿਸ ਤਰ੍ਹਾਂ ਜਾਰਜ ਫਲਾਇਡ ਨੂੰ ਲੈ ਕੇ ਪ੍ਰੋਟੈਸਟ ਹੋ ਰਿਹਾ ਆ, ਸੋ ਹੁਣ ਇਹ ਜਿਹੜੀ ਵੇਵ ਉੱਠਣ ਲੱਗੀ ਆ ਵੀ ਜਿਹੜੇ ਸ਼ਹਿਰ ਦੇ ਵਿੱਚ ਪੋਪੂਲੇਸ਼ਨ ਦੇ ਹਿਸਾਬ ਨਾਲ ਤੁਹਾਡੀ ਜਿਹੜੀ ਆ ਪੁਲਿਸ ਹੋਣੀ ਚਾਹੀਦੀ ਆ, ਰਿਪਰੈਜ਼ੈਂਟੇਸ਼ਨ ਵੀ ਚਾਹੀਦੀ ਆ। ਹੁਣ ਤੁਸੀਂ ਦੇਖੋ ਜੇ ਫ੍ਰਿਜ਼ਨੋ ਏਰੀਏ 'ਚ 60-70 ਹਜ਼ਾਰ ਪੰਜਾਬੀ ਰਹਿੰਦੇ ਆ, ਤੇ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ 'ਚ 2-3 ਪੰਜਾਬੀ ਆ, ਤੇ ਉਹ ਨਥਿੰਗ ਆ, ਠੀਕ ਆ। ਉਸ ਹਿਸਾਬ ਨਾਲ ਉਹਨਾਂ ਦੀ ਪੋਪੂਲੇਸ਼ਨ ਜੇ 5 ਲੱਖ ਪੋਪੂਲੇਸ਼ਨ ਆ ਫ੍ਰਿਜ਼ਨੋ ਦੀ, 60-50 ਹਜ਼ਾਰ ਪੰਜਾਬੀ ਆ, ਤੇ 10% ਜਿਹੜੀ ਉਹਦੇ ਵਿੱਚ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ, ਚਾਹੇ ਉਹ ਫਾਇਰ ਡਿਪਾਰਟਮੈਂਟ ਆ, ਚਾਹੇ ਉਹ ਪੁਲਿਸ ਡਿਪਾਰਟਮੈਂਟ ਆ, ਚਾਹੇ ਉਹ ਕਾਉਂਟੀ ਦੇ ਆਫਿਸਰਸ ਆ, ਸਕੂਲ ਦੇ ਆਫਿਸਰਸ ਆ, ਹਰ ਇੱਕ ਜਗ੍ਹਾ। ਪਰ ਉਹ ਹੋਊਗੀ ਤਾਂ ਜੇ ਸਾਡੀ ਗਿਣਤੀ ਹੋਊਗੀ। ਜੇ ਆਪਾਂ ਹੁਣ ਦੇਖਦੇ ਹਾਂ ਵੀ ਗੁਰੂ ਘਰਾਂ ਦੀਆਂ, ਜੇ ਦੇਖੋ ਕਈ ਵਾਰੀ ਵੋਟਾਂ ਇੰਨੀਆਂ ਜ਼ਿਆਦਾ ਬਣੀਆਂ ਹੁੰਦੀਆਂ, ਪਰ ਬੜੇ ਅਨਫੋਰਚੂਨੇਟ ਫਿਗਰ ਆਉਂਦੇ ਆ। ਜਦੋਂ ਆਪਾਂ ਪਿਛਲੇ ਹਫਤੇ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜਾ US ਸੈਂਸਸ ਦਾ ਦੇਖਿਆ ਵੀ ਸਿਰਫ 2,80,000 ਪੰਜਾਬੀ ਆ ਪੂਰੇ USA 'ਚ, ਜਦੋਂ ਕਿਸੇ ਤੁਸੀਂ ਬੰਦੇ ਨੂੰ ਗੱਲ ਕਰਦੇ ਦੇਖੋ ਜੀ 7 ਲੱਖ ਪੰਜਾਬੀ ਹੈਗੇ ਆ। ਸੋ ਇਸੇ ਕਰਕੇ ਪੰਜਾਬੀ ਦੇ ਵਿੱਚ ਸਾਨੂੰ ਹੋਰ ਜਿਹੜੇ ਡਾਕੂਮੈਂਟ ਉਹ ਨਹੀਂ ਆਉਂਦੇ। ਆਪਾਂ SBA ਦੀ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਕਿਸ ਤਰ੍ਹਾਂ ਉਹਨਾਂ ਨੇ 17 ਭਾਸ਼ਾਵਾਂ ਦੇ ਵਿੱਚ ਆਪਣੇ ਡਾਕੂਮੈਂਟ ਪ੍ਰਿੰਟ ਕੀਤੇ ਆ। ਉਹਨਾਂ ਦੇ ਵਿੱਚ ਹਿੰਦੁਸਤਾਨ ਦੀਆਂ ਜਿਹੜੀਆਂ 3-4 ਭਾਸ਼ਾ ਸੀਗੀਆਂ, ਹਿੰਦੀ ਸੀ, ਕੰਨੜ ਸੀ, ਤਾਮਿਲ ਸੀ, ਗੁਜਰਾਤੀ ਸੀ, ਪੰਜਾਬੀ ਹੈ ਨਹੀਂ ਸੀ ਉਹਦੇ 'ਚ। ਕੀ ਆ ਵੀ ਆਪਾਂ ਗਿਣਤੀ ਨਹੀਂ ਕਰਦੇ, ਆਪਾਂ ਰੌਲਾ ਜ਼ਿਆਦਾ ਪਾਉਂਦੇ ਰਹਿੰਦੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪੂਰੇ USA 'ਚ, ਇਕੱਲਾ ਕੈਲੀਫੋਰਨੀਆ ਨਹੀਂ, ਪੂਰੇ USA ਦੇ ਵਿੱਚ ਪਲੀਜ਼
ਜੇ ਤੁਸੀਂ ਸੈਂਸਸ ਵਾਲਾ ਫਾਰਮ ਨਹੀਂ ਭਰਿਆ, ਉਹਨੂੰ ਫਾਰਮ ਨੂੰ ਭਰੋ, ਉਹ 'ਚ ਆਪਣਾ ਪੂਰਾ ਲਿਖੋ। ਅਦਰ ਜਾ ਕੇ ਆਪਾਂ ਵੀ ਸਿੱਖ ਹੈਗੇ ਆ। ਦੂਸਰੇ ਨੰਬਰ 'ਤੇ ਜਿਹੜੇ ਵੀ ਏਰੀਏ 'ਚ ਰਹਿੰਦੇ ਆ, ਕਿਉਂਕਿ ਪੋਪੂਲੇਸ਼ਨ ਦੇ ਹਿਸਾਬ ਨਾਲ ਹੀ ਇੱਥੇ ਜਿਹੜੀਆਂ ਕਾਂਗਰਸ ਦੀਆਂ ਸੀਟਾਂ ਹੁੰਦੀਆਂ, ਲੋਕਲ ਤੁਹਾਡੀਆਂ ਅਸੈਂਬਲੀ ਸੈਨੇਟ ਦੀਆਂ ਸੀਟਾਂ, ਸਕੂਲ ਨੂੰ ਕਿਸ ਤਰ੍ਹਾਂ ਫੰਡਿੰਗ ਮਿਲਣੀ ਆ, ਜਿਹੜੇ ਏਰੀਏ 'ਚ ਤੁਸੀਂ ਰਹਿੰਦੇ ਆ। ਸੋ ਇਹ ਬਹੁਤ ਮੈਟਰ ਕਰਦਾ। ਅਤੇ 10 ਸਾਲਾਂ ਬਾਅਦ ਜਿਹੜੀ ਸੈਂਸਸ ਹੁੰਦੀ ਆ, ਇਸ ਵਾਰੀ ਬਹੁਤ ਸਾਰਾ ਜ਼ੋਰ ਸੀਗਾ ਆਪਣੀਆਂ ਸਿੱਖ ਆਰਗੇਨਾਈਜੇਸ਼ਨਸ ਦਾ ਵੀ, ਪਰ ਅਨਫੋਰਚੂਨੇਟਲੀ ਜਿਹੜੀ ਕਰੋਨਾ ਵਾਇਰਸ ਕਰਕੇ 3 ਮਹੀਨੇ ਕੁਛ ਨਹੀਂ ਹੋਇਆ। ਨਹੀਂ ਤਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਡੋਰ ਟੂ ਡੋਰ ਜਾ ਕੇ ਜਿਹੜਾ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੇ ਕੰਮ ਕਰਨਾ ਸੀ, ਪਰ ਜਿੰਨਾ ਕੁ ਰੌਲਾ ਆ ਆਪਾਂ ਰੇਡੀਓ 'ਤੇ ਵੀ ਪਾ ਸਕੇ ਹੈਗੇ ਆ। ਸੋ ਇਹੀ ਹੋਇਆ। ਸੋ ਇੱਕ ਵਾਰੀ ਫੇਰ ਬੇਨਤੀ ਜ਼ਰੂਰ ਆ, ਇਹ ਆਪਾਂ ਹਜੇ ਕਰਦੇ ਰਹਾਂਗੇ ਅਕਤੂਬਰ ਮਹੀਨੇ ਤੱਕ। ਰਾਜਕਨਵੀਰ ਸਿੰਘ ਜੀ ਐਕਸਟੈਂਡ ਚਲੋ ਕੀਤੀ ਹਾਂਜੀ, ਸੋ ਸਮਾਂ ਜਿਹੜਾ ਉਹ ਵਿਅਰਥ ਨਾ ਜਾਵੇ। ਸੋ ਜਿਹੜਾ ਜਿੰਨਾ ਜਲਦੀ ਜਿਹੜਾ ਆਪਾਂ ਕਰ ਸਕਦੇ ਹਾਂ ਭਰ ਸਕਦੇ ਹਾਂ, ਉਸ ਨੂੰ ਜਿਹੜਾ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਉਹ ਭਰੋ, ਤਾਂ ਜੋ ਆਪਾਂ ਆਪਣੇ ਆਂਕੜੇ ਜਿਹੜੇ ਸੋ ਕਈ ਵਾਰੀ ਬੰਦਿਆਂ ਨੂੰ ਹੁੰਦਾ ਵੀ ਸਾਨੂੰ ਕੀ ਫਾਇਦਾ ਪੰਜਾਬੀ ਦਾ ਜੀ, ਇੰਗਲਿਸ਼ ਹੈਗੀ ਆ ਅਸੀਂ ਇੱਥੇ। ਹੁਣ ਤੁਸੀਂ ਦੇਖੋ ਕੈਨੇਡਾ ਦੇ ਵਿੱਚ ਜਿਹੜੀ ਪੰਜਾਬੀ ਆ ਉਹ 5ਵੇਂ ਨੰਬਰ 'ਤੇ ਆ ਕੈਨੇਡਾ, ਪਰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਬੋਲਣ ਵਾਲੀ ਭਾਸ਼ਾ ਪੰਜਾਬੀ ਆ ਉਹ 3ਜੇ ਨੰਬਰ 'ਤੇ ਆ। ਪਹਿਲੇ ਨੰਬਰ 'ਤੇ ਇੰਗਲਿਸ਼ ਆ, ਦੂਜੇ 'ਤੇ ਫਰੈਂਚ ਆ, ਤੀਜੇ 'ਤੇ ਪੰਜਾਬੀ ਆ। ਟਰਾਂਸਲੇਟ ਹੁੰਦਾ ਉਹਨਾਂ ਦਾ ਹਰ ਇੱਕ ਜਿਹੜਾ ਰੈਕਡ ਆ ਉਸ ਦੇ ਵਿੱਚ ਹਰ ਇੱਕ ਡਾਕੂਮੈਂਟੇਸ਼ਨ ਜਿਹੜੀ ਉਸ ਦੇ ਵਿੱਚ ਉਹ ਕੀਤੀ ਜਾਂਦੀ ਆ। ਸੋ ਫਾਇਦਾ ਕਿੱਦਾਂ ਨਹੀਂ ਆ, ਤੁਸੀਂ ਦੇਖੋ ਵੀ ਬਹੁਤ ਸਾਰੇ ਆਪਣੇ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਜਿਹੜੀ ਨਹੀਂ ਆਉਂਦੀ, ਚੰਗੀ ਤਰ੍ਹਾਂ ਨਿਪੁੰਨ ਨਹੀਂ ਹੈਗੇ ਉਸ ਦੇ ਵਿੱਚ, ਤੇ ਉਹਨਾਂ ਨੂੰ ਕੀ ਉਹਦੇ ਵਿੱਚ ਕੀ ਮਾੜਾ ਆ। ਹੁਣ ਆਪਾਂ ਦੇਖਦੇ ਹਾਂ ਸਪੈਨਿਸ਼ ਵਿੱਚ ਵੀ ਲੋਕ ਕਰਦੇ ਆ ਗੱਲ, ਮੈਂਡਰਿਨ 'ਚ ਗੱਲ ਹੁੰਦੀ ਆ, ਵੀਅਤਨਾਮੀਆਂ ਦੀ ਜਿਹੜੀ ਵੱਖਰੀ ਭਾਸ਼ਾ 'ਚ, ਅਰੇਬਿਕ 'ਚ ਹੁੰਦੀ ਆ। ਜਿੱਥੇ ਜਿੱਥੇ ਜਿੱਦਾਂ ਦੇ ਲੋਕ ਜ਼ਿਆਦਾ ਵਸੋਂ 'ਚ ਆ, ਉਹਨਾਂ ਨੂੰ ਉੱਥੋਂ ਦੀ ਸਹੂਲਤ ਜਿਹੜੀ ਉਹ ਦਿੱਤੀ ਜਾਂਦੀ ਆ। ਇਹ ਜਾਣ ਬੁੱਝ ਕੇ ਹਰ ਵਾਰੀ ਇਦਾਂ ਹੀ ਕਹੀ ਜਾਣਾ, ਨਹੀਂ ਜੀ ਜੇ ਆਏ ਆ ਤਾਂ ਅੰਗਰੇਜ਼ੀ ਹੀ ਸਿੱਖਣੀ, ਇਹ ਥੋੜੀ ਗੱਲ ਬਣਦੀ ਆ। ਲੈਂਡ ਆਫ ਇਮੀਗ੍ਰੈਂਟਸ ਹੈਗੀ ਆ, ਵੱਖ-ਵੱਖ ਚੀਜ਼ਾਂ ਦਾ ਇਹ ਸੁਮੇਲ ਹੈਗਾ ਇੱਥੇ। ਸੋ ਉੱਦਾਂ ਦੀ ਚੀਜ਼ ਜਿਹੜੀ ਉਹ ਆਪਾਂ ਨੂੰ ਚਾਹੀਦੀ ਹੁੰਦੀ ਆ। ਸੋ ਇਹਦੇ ਵਿੱਚ ਕੋਈ ਐਸੀ ਜਿਹੜੀ ਉਹ ਗੱਲ ਨਹੀਂ ਹੈ, ਕੋਈ ਇਹਦੇ ਵਿੱਚ ਮਾੜੀ ਚੀਜ਼ ਨਹੀਂ ਆ, ਤੇ ਇਹ ਸਗੋਂ ਚਾਹੀਦੀ ਆ। ਇਹਦੇ ਨਾਲ ਤਾਂ ਲੋਕਾਂ ਦਾ ਭਰੋਸਾ ਵੀ ਜਿਹੜਾ ਸਰਕਾਰਾਂ ਦੇ ਉੱਤੇ, ਉਹਨਾਂ ਦੇ ਉੱਤੇ ਜਿਹੜਾ ਉਹ ਵੱਧਦਾ ਵੀ ਦੇਖੋ ਸਾਡੀ ਗੱਲ, ਸਾਡੀ ਭਾਸ਼ਾ ਦੇ ਵਿੱਚ, ਸਾਡੀ ਬੋਲੀ ਦੇ ਵਿੱਚ ਇਹ ਸੁਣਦੇ ਨੇ ਤੇ ਇਹ ਗੱਲ ਕਰਦੇ ਹੈਗੇ। ਸੋ ਬਿਲਕੁਲ ਆਪਣਾ ਗੁਆਂਢੀ ਮੁਲਕ ਜਿਹੜਾ ਕੈਨੇਡਾ ਹੈ ਉਹ ਇਹਦੇ ਵਿੱਚ ਹੀ ਆਪਣੀ ਪ੍ਰਾਈਡ ਲੈਂਦਾ ਹੈ ਵੀ ਸਾਡੇ ਕੈਨੇਡਾ ਦੇ ਵਿੱਚ 100 ਤੋਂ ਵੱਧ ਮੁਲਕਾਂ ਦੇ ਲੋਕ ਰਹਿੰਦੇ ਆ, ਵੱਖ-ਵੱਖ ਭਾਸ਼ਾ ਬੋਲਦੇ ਆ, ਤੇ ਸਾਰੇ ਬੜੇ ਪੀਸਫੁਲੀ ਰਹਿੰਦੇ ਆ। ਸੋ ਇਹ ਇੱਕ ਬੜੀ ਚੰਗੀ ਚੀਜ਼ ਹੈਗੀ ਆ ਜੀ। ਬਿਲਕੁਲ। ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਹਰਜੋਤ ਸਿੰਘ ਜੀ ਹੁਣ ਸਮਾਪਤ ਹੈਗਾ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜਾ ਜੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM.